ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 24 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਗਵਾਂਢੀ ਸੂਬੇ ਤੋਂ, ਹਿਮਾਚਲ ਪ੍ਰਦੇਸ਼ ਤੋਂ। ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ, ਪਰ ਜੋ ਸੰਕੇਤ ਤੇ ਜੋ ਖਬਰਾਂ ਆ ਰਹੀਆਂ ਨੇ ਉਹ ਵੀ ਕੋਈ ਬਹੁਤੀਆਂ ਚੰਗੀਆਂ ਨਹੀਂ। ਕੁੱਲੂ ਗਰਕ ਗਿਆ, ਪਰ ਕਹਿੰਦੇ ਸ਼ਿਮਲੇ ਦੀ ਤਿਆਰੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੇ 2 ਦਿਨਾਂ ਤੋਂ ਜਿਸ ਕਦਰ ਉੱਪਰ ਹਿਮਾਚਲ 'ਚ ਮੀਂਹ ਵਰਿਆ, ਉਹਦੇ ਨਾਲ ਡੈਮਾਂ 'ਚ ਪਾਣੀ ਵਧਿਆ ਤੇ ਪੰਜਾਬ ਦਾ ਰੋਪੜ ਜ਼ਿਲ੍ਹਾ ਖਾਸ ਕਰਕੇ ਇਸ ਕਦਰ ਪ੍ਰਭਾਵਿਤ ਹੋਇਆ ਕਿ ਉਹਦਾ ਬਹੁਤ ਗਹਿਰਾ ਅਸਰ ਹੈ। ਪਰ ਤੁਸੀਂ ਗੱਲ ਪਹਿਲਾਂ ਹਿਮਾਚਲ ਦੀ ਕੀਤੀ ਹੈ, ਮੈਂ ਉਸੇ ਗੱਲ ਤੋਂ ਗੱਲ ਅੱਗੇ ਵਧਾਵਾਂਗਾ ਕਿ ਬਿਲਕੁਲ ਕੱਲ ਕੁੱਲੂ 'ਚ ਜੋ ਕੁਝ ਵਾਪਰਿਆ ਉਹ ਲੋਕਾਂ ਨੇ ਲਾਈਵ ਖੜ ਕੇ ਦੇਖਿਆ ਉੱਥੇ, ਕਿਉਂਕਿ ਉਹ ਥਾਵਾਂ, ਉਹ ਇਮਾਰਤਾਂ ਪ੍ਰਸ਼ਾਸਨ ਨੇ ਪਹਿਲਾਂ ਖਾਲੀ ਕਰਾ ਲਈਆਂ ਸੀ ਤੇ ਸੰਭਾਵਨਾ ਪੂਰੀ ਸੀ ਕਿ ਕਦੇ ਵੀ ਢਹਿ ਢੇਰੀ ਹੋ ਸਕਦੀਆਂ। ਸੋ 30 ਸਕਿੰਟ ਦੇ ਵਿੱਚ 8 ਇਮਾਰਤਾਂ ਬਿਲਕੁਲ ਜਾ ਕੇ ਖਾਈ 'ਚ ਮਿੱਟੀ ਦੇ ਬਣ ਕੇ ਰੂਪ 'ਚ ਢਹਿ ਕੇ ਡਿੱਗ ਗਈਆਂ। ਸੋ ਉਹ ਤਾਂਸ਼ ਦੇ ਪੱਤਿਆਂ ਵਾਂਗ ਬਿਖਰਦੀਆਂ ਬਹੁ ਮੰਜ਼ਲੀਆਂ ਇਮਾਰਤਾਂ ਜੀ, ਉਹ ਸੰਕੇਤ ਸੀ ਕਿ ਕੁਦਰਤ ਨੇ ਸੰਕੇਤ ਦਿੱਤਾ ਕਿ ਭਾਈ ਨਾ ਕਰੋ ਮੇਰੇ ਨਾਲ ਖਿਲਵਾੜ, ਕਿਸੇ ਹੱਦ ਤੱਕ ਵਧੀਕੀਆਂ ਨਾ ਕਰੋ। ਸੋ ਤੁਸੀਂ ਉਸ ਥਾਵਾਂ ਦੇ ਉੱਤੇ ਜਿੱਥੇ ਮਤਲਬ ਕਿ ਰਿਹਾਇਸ਼ ਬਾਰੇ ਨਹੀਂ ਸੋਚਣਾ ਚਾਹੀਦਾ ਸੀ, ਜਿੱਥੇ ਇਮਾਰਤਾਂ ਬਣਾਉਣ ਬਾਰੇ ਨਹੀਂ ਸੋਚਣਾ ਚਾਹੀਦਾ ਸੀ, ਉੱਥੇ ਬਹੁ ਮੰਜ਼ਲੀ ਇਮਾਰਤਾਂ ਬਣਾਈਆਂ ਤੇ ਫਿਰ ਉਹ ਮੀਂਹ ਦਾ ਅਸਰ ਤੇ ਉਹਦਾ ਪਹਾੜਾਂ ਦੇ ਵਿੱਚ ਛਿੜਖਾਨੀ ਦਾ ਅਸਰ ਕਿ ਉਹ ਤਾਂਚ ਦੇ ਪੱਤਿਆਂ ਵਾਂਗ ਪੈ ਗਈਆਂ। ਪ੍ਰਵੀਨ ਜੀ, ਜੇਕਰ ਮੈਂ ਅੰਕੜਿਆਂ ਦੇ ਹਵਾਲੇ ਨਾਲ ਤੁਹਾਡੇ ਮੂਹਰੇ ਕੁਝ ਤੱਥ ਰੱਖਾਂ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਇਹ ਵੀਰਵਾਰ ਸਵੇਰੇ ਮਤਲਬ ਦੀ ਘਟਨਾ ਹੈ। 8 ਮੰਜ਼ਿਲਾਂ ਮਤਲਬ ਕਿ 8 ਇਮਾਰਤਾਂ ਸੀਗੀਆਂ ਜਿਹੜੀਆਂ ਕਈ ਮੰਜ਼ਲੀ ਸੀਗੀਆਂ। ਉਹ ਮਕਾਨ ਜਾਂ ਘਰ ਜਾਂ ਉਹ ਬਣਾਏ ਹੋਏ ਥਾਵਾਂ ਉਹ ਮਤਲਬ ਕਿ ਢਹਿ ਢੇਰੀ ਹੋ ਗਈਆਂ ਤੇ 2 ਮਕਾਨ ਉਹ ਹੋਰ ਅਜੇ ਕਰਨ ਦੇ ਕਿਨਾਰੇ ਨੇ, ਜਦੋਂ ਕਿ 23 ਬਿਲਡਿੰਗਾਂ ਪ੍ਰਸ਼ਾਸਨ ਨੇ ਖਾਲੀ ਕਰਾਈਆਂ। ਉਹਨਾਂ ਨੂੰ ਖਤਰਾ ਹੈ ਕਿ ਜੇਕਰ ਆਹ 2 ਹਿੱਲੀਆਂ ਜਿਹੜੀਆਂ ਪੱਕਾ ਹੀ ਪਤਾ ਕਿ ਗਿਰਨੀਆਂ ਹੀ ਗਿਰਨੀਆਂ, ਉਹਦੇ ਨਾਲ 23 ਵੀ ਹਿੱਲ ਸਕਦੀਆਂ ਨੇ, ਫਿਰ ਉਹ ਬਿਲਕੁਲ ਖਾਲੀ ਕਰਾ ਲਈਆਂ ਗਈਆਂ ਨੇ। ਤੇ ਇਹਦੇ ਨਾਲ ਇਹ ਸਾਰਾ ਕੁਝ ਜਿਹੜਾ ਕੁਝ ਬਣਿਆ ਸੀਗਾ, ਇਹ ਜਿਹੜਾ ਨੈਸ਼ਨਲ ਹਾਈਵੇ ਕੱਢਿਆ 305, ਉਹਦੇ ਬਿਲਕੁਲ ਕਿਨਾਰੇ ਤੇ ਹੈ। ਠੀਕ ਹੈ, ਉਹਦੇ ਕਿਨਾਰੇ ਤੇ ਬਣੀਆਂ ਬਿਲਡਿੰਗਾਂ ਨੇ, ਮਤਲਬ ਜਿਵੇਂ ਥੱਲੇ ਦੁਕਾਨਾਂ ਬਣਾ ਲਓ ਜੀ, ਥੱਲੇ ਕਾਰਾਂ ਦੀ ਪਾਰਕਿੰਗ ਬਣਾ ਲਓ ਜੀ, ਉੱਪਰ ਕਿੰਨੇ ਮੰਜ਼ਲੇ ਕਮਰੇ ਬਣਾ ਦਿਓ ਜੀ, ਚੜਾ ਦਿਓ ਜੀ, ਟੂਰਿਸਟ ਆਉਂਦਾ ਹੈ ਜੀ, ਕਿਰਾਏ ਤੇ ਚੜਾ ਦਿਓ ਜੀ, ਉਰੇ ਕੰਮਕਾਰ ਵਾਲੇ ਲੋਕ ਰਹਿੰਦੇ ਜੀ। ਇਹੋ ਜਿਹੇ ਕੁਝ ਵਰਤਾਰਿਆਂ ਲਈ ਇਮਾਰਤਾਂ ਬਣਦੀਆਂ ਗਈਆਂ ਤੇ ਉਹਦਾ ਨਤੀਜਾ ਇਹ ਭੋਗਣਾ ਪਿਆ ਕਿ ਉਹ ਪਲਾਂ 'ਚ ਢਹਿ ਗਈਆਂ। 500 ਤੋਂ ਵੱਧ ਰੂਟ ਅਜੇ ਵੀ ਸਿੱਧੇ ਰੂਪ 'ਚ ਵੱਡੇ ਪ੍ਰਭਾਵਿਤ ਨੇ, ਜਿਹੜੇ ਹੋਰ ਸੂਬਿਆਂ ਨੂੰ ਜਾਂ ਹੋਰ ਵੱਡੇ ਸ਼ਹਿਰਾਂ ਨੂੰ ਆਪਸ ਜੋੜਦੇ ਨੇ ਹਿਮਾਚਲ ਦੇ। ਇਹ ਤੋਂ 200 ਤੋਂ ਵੱਧ, 250 ਦੇ ਕਰੀਬ 250-60 ਬੱਸਾਂ ਅਜੇ ਵੀ ਫਸੀਆਂ ਦੱਸੀਆਂ ਜਾ ਰਹੀਆਂ, ਜਿਹੜੀਆਂ ਰਾਹਾਂ 'ਚ ਫਸੀਆਂ ਨੇ। ਬੇਸ਼ੱਕ ਉਹ 'ਚੋਂ ਸਵਾਰੀਆਂ ਕੱਢ ਲੀਆਂ, ਲੋਕ ਕੱਢ ਲਏ, ਪਰ ਡਰਾਈਵਰ ਕੰਡਕਟਰਾਂ ਦਾ ਉਹਦੇ ਨਾਲ ਰਹਿਣਾ ਖੜਨਾ, ਉਹ ਆਪਾਂ ਪੰਜਾਬ ਵਾਲੀ ਬੱਸ ਦੇਖੀ ਸੀ ਜਿਹੜੀ ਖੜ ਗਈ ਸੀ, ਉਸ ਤਰ੍ਹਾਂ ਦਾ ਇੱਕ ਵਰਤਾਰਾ, ਇਹ ਇੱਕ ਫਿਕਰਮੰਦ ਖੜੀ ਆ। ਪਰ ਜੇਕਰ ਗੱਲ ਆਪਾਂ ਕੁੱਲੂ ਦੀ ਕਰ ਰਹੇ ਹਾਂ ਕਿ ਕੁੱਲੂ ਏਦਾਂ ਗਰਕ ਗਿਆ, ਕੁੱਲੂ ਦੇ ਵਿੱਚ 30 ਸਕਿੰਟ ਦੇ ਵਿੱਚ 8 ਇਮਾਰਤਾਂ ਢਹਿ ਢੇਰੀ ਹੋ ਗਈਆਂ, 2 ਹੋਰ ਗਿਰਨ ਵਾਲੀਆਂ ਨੇ ਤੇ 23 ਖਾਲੀ ਕਰਾ ਲੀਆਂ, ਤੇ ਹਾਲਤ ਸ਼ਿਮਲੇ ਦੀ ਵੀ ਜ਼ਿਆਦਾ ਵਧੀਆ ਨਹੀਂ ਹੈ ਪ੍ਰਵੀਨ ਜੀ। ਠੀਕ ਹੈ, ਸ਼ਿਮਲੇ ਬਾਰੇ ਮਾਹਿਰਾਂ ਦੀ ਰਾਏ ਦੇ ਹਿਸਾਬ ਨਾਲ ਜੇਕਰ ਤੁਸੀਂ ਦੇਖੋ ਤਾਂ ਉਹ ਕਹਿੰਦੇ ਜੀ ਓਵਰ ਕਰਾਊਡਿੰਗ ਹੋ ਗਿਆ ਇਹ ਸ਼ਿਮਲਾ। ਮਤਲਬ ਆਪਾਂ ਜੇਕਰ ਮਾਲ ਰੋਡ ਦੇ ਹਿਸਾਬ ਨਾਲ ਦੇਖੀਏ ਤਾਂ ਆਪਾਂ ਨੂੰ ਲੱਗਦਾ ਕਿ ਜ਼ਿਆਦਾ ਭੀੜ ਆ ਗਈ, ਓਵਰ ਕਰਾਊਡਿੰਗ ਹੋ ਗਈ ਨਾ, ਕਰਾਊਡਿੰਗ ਜ਼ਿਆਦਾ ਬਹੁਤ। ਹਾਂ, ਉਹ ਕਹਿੰਦੇ ਕਿ ਜੀ ਬਹੁਤ ਜ਼ਿਆਦਾ ਭੀੜ ਆ,
ਪਰ ਆਪਾਂ ਤਾਂ ਦੇਖਾਂਗੇ ਕਿ ਲੋਕਾਂ ਦੇ ਹਿਸਾਬ ਨਾਲ ਸ਼ਾਇਦ ਲੋਕ ਬਹੁਤ ਆ ਗਏ ਸ਼ਨੀ ਐਤਵਾਰ ਨੂੰ ਜਾਂ ਗਰਮੀਆਂ 'ਚ, ਹਨਾ। ਪਰ ਇਹ ਅੰਕੜੇ ਜਿਹੜੇ ਓਵਰ ਕਰਾਊਡਿੰਗ ਦੇ ਆ ਰਹੇ ਨੇ ਤੇ ਉੱਥੇ ਜਨਤਾ ਨੇ ਘਰ ਵੱਧ ਬਣਾ ਲਏ, ਗੱਡੀਆਂ ਵੱਧ ਰੱਖ ਲਈਆਂ, ਮਕਾਨ ਵੱਧ ਉਸਾਰ ਲਏ, ਠੀਕ ਹੈ। ਜਨਤਾ ਬੱਸ ਵੱਧ ਗਈ ਇਸ ਵੱਲ ਨਾਲ। ਕਹਿੰਦੇ ਜੀ 25,000 ਦੀ ਆਬਾਦੀ ਲਈ ਵਸਾਇਆ ਗਿਆ ਸ਼ਿਮਲਾ ਅੱਜ 3 ਲੱਖ ਲੋਕਾਂ ਦਾ ਵਜਨ ਚੱਕੀ ਬੈਠਾ। ਉਹ ਅੱਛਾ, 25,000 ਲੋਕਾਂ ਦੇ ਹਿਸਾਬ ਨਾਲ ਵਸਾਇਆ ਸੀ ਇਹ, ਕਿ 25,000 ਦੀ ਆਬਾਦੀ ਇੱਥੇ ਲਈ ਸਹੀ ਆ, ਤੇ ਉਹ ਵੀ ਉਸ ਸਮੇਂ ਕਿੰਨੀ ਜ਼ਿਆਦਾ ਲੱਗਦੀ ਹੋਣੀ। ਅੱਜ ਉਹ 3 ਲੱਖ ਨੂੰ ਛੂਗੀ ਤੇ ਫਿਰ ਸਥਿਤੀ ਦੇਖ ਲਓ ਸ਼ਿਮਲੇ ਦੀ ਕੀ ਹੋਣੀ। ਲਓ ਜੀ, ਬਕਾਇਦਾ ਤੌਰ ਤੇ ਹਿਮਾਚਲ ਦੇ ਸ਼ਿਮਲਾ ਸਣੇ ਕਈ ਟੂਰਿਸਟ ਥਾਵਾਂ ਦੇ ਉੱਤੇ ਲਗਾਤਾਰ ਜਿਹੜੀਆਂ ਖਬਰਾਂ ਆ ਰਹੀਆਂ ਨੇ, ਕਹਿੰਦੇ ਧਸਣ ਦੀਆਂ, ਡਿੱਗਣ ਦੀਆਂ, ਹਨਾ, ਜ਼ਮੀਨ ਦੇ ਉਹ ਹੋਣ ਦੀਆਂ, ਮਤਲਬ ਉਹ ਸਾਰਾ ਕੁਛ ਦਾ ਵਰਤਾਰਾ। ਕਹਿੰਦੇ ਕਿਤੇ ਨਾ ਕਿਤੇ ਜ਼ਿਆਦਾ ਭੀੜ ਦਾ ਆਉਣਾ, ਜ਼ਿਆਦਾ ਗੱਡੀਆਂ ਦਾ ਆਉਣਾ, ਜ਼ਿਆਦਾ ਮਕਾਨਾਂ ਦਾ ਬਣਨਾ, ਜ਼ਿਆਦਾ ਰਿਹਾਇਸ਼ ਦਾ ਹੋਣਾ, ਇਹ ਇੱਕ ਮੁੱਖ ਕਾਰਨ ਹੈ, ਜਿਹਦੀ ਉਦਾਹਰਨ ਸ਼ਿਮਲੇ ਦੇ ਰੂਪ ਵਿੱਚ ਸਾਹਮਣੇ ਆਉਂਦੀ ਆ। ਕਹਿੰਦੇ ਜੀ ਸ਼ਿਮਲੇ ਦੇ ਵਿੱਚ ਹੁਣ ਸਮਰੱਥਾ ਤੋਂ ਜ਼ਿਆਦਾ ਜਨਤਾ ਹੋ ਗਈ, ਲੋੜ ਤੋਂ ਵੱਧ ਭੀੜ ਹੋ ਗਈ, ਲੋੜ ਤੋਂ ਵੱਧ ਮਕਾਨ ਹੋ ਗਏ। ਉਹ ਕਹਿੰਦੇ ਜੀ ਜਿਹੜਾ ਮਤਲਬ ਕਿ ਉੱਥੇ ਦਾ ਵਿਭਾਗ ਹੈ, ਉਹ ਆਪਣਾ ਭੂਗੋਲਿਕ ਵਿਭਾਗ ਦੇ ਹਵਾਲੇ ਨਾਲ ਉਹਨਾਂ ਦੇ ਇਹ ਜਾਣਕਾਰੀ ਹੈ। ਕਹਿੰਦੇ ਜੀ 2021 ਦੇ ਵਿੱਚ ਇੱਕ ਸਰਵੇ ਕੀਤਾ, ਠੀਕ ਹੈ, ਇਹ ਹੁਣ 2021 ਦਾ ਸਰਵੇ ਹੈ, ਤੇ 22 ਔਰ 23 ਚ ਜਿਹੜੇ ਨਵੇਂ ਬਣੇ ਹੋਣ, ਨਵੀਂ ਜਨਤਾ ਗਈ ਹੋਵੇ, ਉਹਦਾ ਹਿਸਾਬ ਨਹੀਂ ਅਜੇ ਹੈਗਾ। 2021 ਦੇ ਵਿੱਚ ਕੀਤਾ ਗਿਆ ਸਰਵੇ ਹੈ ਜੀ, ਜਿਹਦੇ ਹਵਾਲੇ ਨਾਲ ਤੱਥ ਸਾਹਮਣੇ ਆਉਂਦੇ ਨੇ ਕਿ 1864 ਚ ਸ਼ਿਮਲਾ 25,000 ਲੋਕਾਂ ਲਈ ਬਣਾਇਆ ਸੀ। ਠੀਕ ਹੈ, 1864 ਦੇ ਵਿੱਚ ਸ਼ਿਮਲਾ 25,000 ਲੋਕਾਂ ਦੇ ਲਈ ਵਸਾਇਆ ਗਿਆ ਸੀ। 2011 ਚ ਇਹਦੀ ਆਬਾਦੀ ਕਰੀਬ 2 ਲੱਖ ਹੋ ਗਈ ਸੀ ਜੀ। 1.7 ਲੱਖ ਦੀ ਆਬਾਦੀ ਸੀ 2011 ਚ, ਜਿਹੜੀ ਜੀ 2021 ਚ ਵੱਧ ਕੇ 2.8 ਲੱਖ ਹੋ ਗਈ। ਮਤਲਬ ਤੁਸੀਂ ਹਿਸਾਬ ਲਾ ਲਓ ਕਿ 2,08,000 ਤੋਂ ਉੱਪਰ, 80,000 ਤੋਂ ਉੱਪਰ ਚਲੀ ਗਈ। ਸੋ ਇਹ ਲਗਭਗ 3 ਲੱਖ ਤੇ ਆ ਖੜੀ ਆ ਹੁਣ। ਸੋ ਅੱਜ ਦੀ ਤਰੀਕ ਚ ਮੰਨਿਆ ਜਾ ਰਿਹਾ ਕਿ ਅੰਦਾਜ਼ਾ ਹੈ ਕਿ 3 ਲੱਖ ਤੋਂ ਪਾਰ ਹੋਊਗਾ ਅੰਕੜਾ। ਇਹੀ ਨਹੀਂਗਾ, 2005 ਚ ਇੱਥੇ ਗੱਡੀਆਂ ਸਿਰਫ 19,850 ਸੀ ਜੀ। ਇਹ ਰਜਿਸਟਰਡ ਗੱਡੀਆਂ ਦਾ ਮਾਮਲਾ, ਜਿਹੜੀਆਂ ਸਵਾਰੀਆਂ ਲਈ ਜਾਂਦੀਆਂ, ਟੂਰਿਸਟ ਗੱਡੀਆਂ ਜਾਂਦੀਆਂ, ਲੋਕ ਘੁੰਮਣ ਫਿਰਨ ਜਾਂਦੇ ਨੇ, ਉਹ ਵੱਖਰੇ ਨੇ। ਜਿਹੜੀਆਂ ਗੱਡੀਆਂ ਉੱਥੇ ਰੁਕੀਆਂ ਨੇ, ਰਹਿੰਦੀਆਂ ਨੇ, ਜਿਹਨਾਂ ਦੇ ਘਰ ਟਿਕਾਣੇ ਨੇ ਉੱਥੇ, ਜਿਹੜੀਆਂ ਉੱਥੇ ਰਜਿਸਟਰਡ ਨੇ, ਮੰਨ ਲਓ, ਹੈ ਨਾ, ਉਹਨਾਂ ਗੱਡੀਆਂ ਦੇ ਅੰਕੜਿਆਂ ਹਿਸਾਬ ਨਾਲ ਕਿ 2005 ਚ ਇੱਥੇ 19,850 ਗੱਡੀਆਂ ਸੀ ਸ਼ਿਮਲੇ ਚ, ਤੇ ਅੱਜ ਜੇਕਰ ਅੱਜ ਵੀ 2021 ਦੇ ਹਿਸਾਬ ਨਾਲ ਵੀ ਜੇਕਰ ਦੇਖੀਏ ਤਾਂ 1,30,000 ਤੋਂ ਵੱਧ ਗੱਡੀਆਂ ਉਸ ਥਾਂ ਦੇ ਉੱਤੇ। ਸੋ 25,000 ਦੀ ਆਬਾਦੀ ਵਾਲੇ ਸ਼ਹਿਰ ਚ 3 ਲੱਖ ਦੀ ਆਬਾਦੀ ਹੋਵੇ, ਤੇ ਜਿੱਥੇ ਸੋਚਿਆ ਗਿਆ ਹੋਵੇ ਕਿ ਇੱਥੇ ਮਤਲਬ ਕਿ ਕਾਰਾਂ ਦਾ ਧੂਏ ਦਾ, ਹੈ ਨਾ, ਪੈਟਰੋਲ ਡੀਜ਼ਲ ਦਾ, ਜਾਂ ਇਹ ਪੋਲਿਊਸ਼ਨ ਹੈ ਜਿਹੜਾ ਇਹ ਖਤਰਨਾਕ ਹੈ, ਉੱਥੇ ਗੱਡੀਆਂ ਵੀ ਮਤਲਬ 1.5 ਲੱਖ ਨੂੰ ਜਾ ਪਹੁੰਚਣ, ਤੇ ਫਿਰ ਉੱਥੇ ਗਰਕੂਗਾ, ਨਹੀਂ ਤਾਂ ਹੋਰ ਕੀ ਹੋਊਗਾ ਜੀ। ਸੋ ਇਸ ਲਈ ਸ਼ਹਿਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਹਿੰਦੇ ਕਿ ਬਕਾਇਦਾ ਤੌਰ ਤੇ ਇਹ ਸਥਿਤੀ ਸਪਸ਼ਟ ਆਈ ਅੰਕੜਿਆਂ 'ਚ ਕਿ ਜਿਹੜੇ ਬਰਸਾਤੀ ਨਾਲੇ ਸੀ ਉਹਨਾਂ ਨੂੰ ਜਾਂ ਤਾਂ ਮਿੱਟੀ ਨਾਲ ਪੂਰ ਲਿਆ ਜਾਂ ਉਹਨਾਂ ਦੇ ਉੱਤੇ ਸਲੈਬਾਂ ਪਾ ਕੇ ਆਪਣੀਆਂ ਦੁਕਾਨਾਂ ਤੇ ਮਕਾਨ ਖੜੇ ਕਰ ਲਏ। ਠੀਕ ਹੈ। ਇਹ ਬਿਨਾਂ ਸਰਕਾਰੀ ਸ਼ਹਿ ਤੋਂ, ਬਿਨਾਂ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀ ਭੁਗਤ ਤੋਂ ਨਹੀਂ ਹੋ ਸਕਦਾ। ਨਹੀਂ ਹੋ ਸਕਦਾ, ਬਿਲਕੁਲ ਸਹੀ ਹੈ। ਸੋ ਕਿਉਂਕਿ ਉੱਥੋਂ ਹੀ ਅਫਸਰਾਂ ਨੇ ਲੰਘਣਾ, ਉੱਥੋਂ ਹੀ ਸਰਕਾਰ ਦੇ ਮੰਤਰੀਆਂ ਸੰਤਰੀਆਂ ਲੰਘਣਾ, ਉੱਥੋਂ ਹੀ ਸਾਰਾ ਕੁਝ ਹੋਣਾ, ਉੱਥੋਂ ਹੀ ਤੁਸੀਂ ਪਰਚੀਆਂ ਕੱਟਦੇ ਹੋ, ਉੱਥੋਂ ਹੀ ਤੁਸੀਂ ਨਕਸ਼ੇ ਪਾਸ ਕਰਦੇ ਹੋ, ਸਾਰਾ ਕੁਝ ਹੈ। ਤੇ ਇਹਦਾ ਮਤਲਬ ਤੁਹਾਡੀ ਅੱਖਾਂ ਦੇ ਉੱਤੇ ਜਿਹੜੀਆਂ ਹਰੇ ਨੋਟਾਂ ਦੀਆਂ ਪੱਟੀਆਂ ਬੰਨੀਆਂ, ਉਹਦਾ ਨਤੀਜਾ ਅੱਜ ਹਿਮਾਚਲ ਖੇਤਰ ਜਾਂ ਪੰਜਾਬ ਖੇਤਰ ਭੋਗ ਰਿਹਾ ਜੀ। ਸੋ ਉਹਦਾ ਨਤੀਜਾ ਤੁਸੀਂ ਇਹ ਦੇਖੋ ਕਿ ਇੱਕ ਵਾਰ ਫੇਰ ਦੱਸਿਆ ਜਾ ਰਿਹਾ ਕਿ ਅੱਜ ਦਾ ਦਿਨ ਅਜੇ ਵੀ ਖਤਰਨਾਕ ਹੈ। ਹਿਮਾਚਲ 'ਚ ਅੱਜ ਵੀ ਛੁੱਟੀਆਂ ਨੇ, ਪੰਜਾਬ 'ਚ ਭਲਕੇ ਤੱਕ ਛੁੱਟੀਆਂ ਨੇ, ਪਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੀ ਸਥਿਤੀ ਕੀ ਆ। ਕਿ ਮੌਸਮ ਵਿਭਾਗ ਕਹਿੰਦਾ 1 ਜੂਨ ਤੋਂ ਲੈ ਕੇ 24 ਅਗਸਤ ਤੱਕ ਜੀ ਪੰਜਾਬ 'ਚ ਮੀਂਹ ਪਿਆ 341 mm। ਇਹ ਮੀਂਹ, ਜਿੰਨਾ ਮੀਂਹ ਪੈਣ ਦਾ ਅੰਦਾਜ਼ਾ ਸੀ ਜਾਂ ਜਿੰਨਾ ਪੈਣਾ ਚਾਹੀਦਾ ਸੀ, ਉਹਦੇ ਨਾਲੋਂ ਮਾਤਰ 1% ਜ਼ਿਆਦਾ ਆ। ਠੀਕ ਹੈ। ਮਤਲਬ ਇਹਦਾ ਮਤਲਬ ਮੀਂਹ ਤਾਂ ਸਹੀ ਪਿਆ, ਪਰ ਪੰਜਾਬ 'ਚ ਹੜ੍ਹ ਦੀ ਸਥਿਤੀ, ਇਸ ਵੱਲ ਆਪਾਂ ਪਹਿਲਾਂ ਵੀ ਵੱਡਾ ਚਰਚਾ ਕਰ ਚੁੱਕੇ ਹਾਂ। ਹੁਣ ਫੇਰ ਜਿਵੇਂ ਉੱਪਰੋਂ ਜਦੋਂ ਪਾਣੀ ਵਰਦਾ ਹੈ ਤੇ ਉਹ ਡੈਮਾਂ 'ਚ ਆਉਂਦਾ, ਤੇ ਸਾਡੇ ਡੈਮ ਜਦੋਂ ਖੁੱਲਦੇ ਨੇ ਫਿਰ ਉਹਦਾ ਨਤੀਜਾ ਭੋਗਿਆ ਜੀ ਕੱਲ ਫੇਰ ਰੋਪੜ ਨੇ। ਲੰਘੇ 1.5-2 ਦਿਨ ਤੋਂ ਰੋਪੜ ਦੀ, ਖਾਸ ਕਰ ਨੂਰਪੁਰ ਬੇਦੀ ਦੇ ਖੇਤਰ ਦੀ ਜੋ ਸਥਿਤੀ ਆ,
ਚਾਹੇ ਉਹ ਪਿੰਡ ਹਰਸਾ ਬੇਲਾ ਹੋਵੇ ਤੇ ਚਾਹੇ ਉਹ ਪਿੰਡ ਮਤਲਬ ਕਿ ਜਿਹੜਾ ਸਾਡੇ ਦੂਸਰੇ ਪਿੰਡ ਨੇ ਬੇਲਾ ਜਿਹੜਾ ਹੈ ਨਾ, ਜਿਵੇਂ ਸ਼ਾਹਪੁਰ ਬੇਲਾ ਤੇ ਹਰਸਾ ਬੇਲਾ, ਇਹ ਪਿੰਡ ਨੇ ਜਿਹੜੇ ਉੱਥੇ ਸਥਿਤੀ ਬਹੁਤ ਮਾੜੀ ਆ। ਪ੍ਰਵੀਨ ਜੀ, ਸਤਲੁਜ ਦਰਿਆ ਦੇ ਉਫਾਨ ਦੇ ਨਤੀਜੇ ਦਾ ਇੱਕ ਕਾਰਨ ਹੈ, ਜਾਂ ਉਹਦੇ ਵਿੱਚ ਤੇਜ਼ ਵਹਾਅ ਨਾਲ ਡੈਮ ਵੱਲੋਂ ਛੱਡੇ ਪਾਣੀ ਦਾ ਨਤੀਜਾ ਹੈ ਕਿ ਰੋਪੜ ਦਾ ਪਿੰਡ ਜਿਹੜਾ ਹਰਸਾ ਬੇਲਾ, ਉਹਦਾ ਨਵੀਂ ਆਂਗਣਵਾੜੀ ਦੀ ਇਮਾਰਤ ਬਣੀ ਸੀ। ਠੀਕ ਹੈ, ਨਵੀਂ ਬਿਲਡਿੰਗ ਬਣੀ ਸੀ, ਉਹ ਬਹਾ ਕੇ ਲੈ ਗਿਆ। ਤੇ ਬਣਾਉਣ ਵਾਲਾ ਵਿਭਾਗ ਵੀ ਸਰਕਾਰੀ ਹੁੰਦਾ ਹੈ ਤੇ ਪਾਣੀ ਛੱਡਣ ਵਾਲਾ ਵਿਭਾਗ ਵੀ ਸਰਕਾਰੀ ਹੈ। ਤੇ ਜੇ ਪਤਾ ਸੀ ਕਿ ਦਰਿਆ ਦੇ ਮਾਰ ਚ ਆਉਂਦੀ ਹੈ, ਫਿਰ ਕਿਉਂ ਬਣੀ ਉੱਥੇ? ਇਸੇ ਤਰ੍ਹਾਂ ਦਰਿਆ ਦੇ ਮਾਰ ਚ ਕਿੰਨੀਆਂ ਜ਼ਮੀਨਾਂ ਤੇ ਕਬਜ਼ੇ ਨੇ, ਕਿੰਨੀਆਂ ਚੀਜ਼ਾਂ ਬਣੀਆਂ ਨੇ, ਉਹ ਸਾਰਾ ਕੁਝ ਕਿਹਦੀ ਸ਼ਹਿ ਤੇ ਬਣਿਆ? ਇਹ ਇੱਥੇ ਵੀ ਉਹੀ ਸਵਾਲ ਖੜਾ ਜੀ। ਸੋ ਇਹ ਸਾਰਾ ਵਰਤਾਰੇ ਦਾ ਨਤੀਜਾ ਉੱਥੋਂ ਦੇ ਪਿੰਡ ਦੇ ਲੋਕਾਂ ਨੂੰ ਭੋਗਣਾ ਪੈ ਰਿਹਾ। ਜ਼ਮੀਨਾਂ ਚੋਂ ਪਾਣੀ ਪਾਰ ਜਾਂਦਿਆਂ ਹੋਇਆ ਹੁਣ ਘਰਾਂ ਤੱਕ ਆ ਗਿਆ, ਗੁਰੂ ਘਰ ਤੱਕ ਆ ਗਿਆ। ਗੁਰੂ ਘਰ ਚੋਂ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਥਾਂ ਤੇ, ਵੱਖਰੀ ਥਾਂ ਤੇ, ਸਨਮਾਨ ਥਾਂ ਤੇ ਲਿਜਾਇਆ ਗਿਆ ਉੱਥੋਂ ਕੱਢ ਕੇ। ਪਰ ਉੱਥੇ ਦੀ ਆਂਗਣਵਾੜੀ ਦੀ ਨਵੀਂ ਬਿਲਡਿੰਗ ਦਾ ਹਟ ਜਾਣਾ ਇਹ ਸੰਕੇਤ ਕਰਦਾ ਹੈ ਕਿ ਸਿਸਟਮ ਸਾਡਾ ਠੀਕ ਨਹੀਂ ਹੈ ਜੀ। ਤੇ ਇੱਧਰ ਇੱਥੇ ਹੀ ਨਹੀਂ ਰੁਕਿਆ ਕੰਮ, ਆਲੇ ਦੁਆਲੇ ਦੇ ਹੋਰ ਪਿੰਡਾਂ ਦੇ ਵਿੱਚ ਵੀ ਸਥਿਤੀ ਇਹੋ ਜਿਹੀ ਆ। ਲਗਾਤਾਰ ਫਿਰ ਪਾਣੀ ਵਧਣ ਲੱਗਿਆ। ਫਸਲਾਂ ਜਿਹੜੀਆਂ ਦੁਬਾਰਾ ਨੂੰ ਲੱਗਦਾ ਸੀ ਕਿ ਅਸੀਂ ਦੁਬਾਰਾ ਕਰ ਲਾਂਗੇ ਕੁਛ ਉਹਦਾ ਹਿੱਲਾ, ਉਹ ਫਿਰ ਦੁਬਾਰਾ ਤਬਾਹ ਹੋ ਰਹੀਆਂ। ਇੱਧਰ ਇਸੇ ਤਰ੍ਹਾਂ ਨੂਰਪੁਰ ਬੇਦੀ ਦੇ ਸ਼ਾਹਪੁਰ ਬੇਲਾ ਪਿੰਡ ਹੈ ਜਿਹੜਾ 15 ਅਗਸਤ ਤੋਂ ਬਾਅਦ ਅਜੇ ਵੀ ਸੰਪਰਕ ਤੋਂ ਟੁੱਟਿਆ ਹੋਇਆ, ਅਜੇ ਵੀ ਉਹਦਾ ਸੰਪਰਕ ਨਹੀਂ ਜੁੜ ਚੁੱਕਿਆ। ਹੁਸ਼ਿਆਰਪੁਰ ਦਾ ਮਤਲਬ ਕਿ ਇੱਕ ਬੰਨ ਹੈ ਜਿਹੜਾ ਕੱਚਾ ਬੰਨ ਜਾਂ ਉਹ ਟੈਟੇਰੀ ਹੋ ਗਿਆ, ਉਹਦੇ ਕਰਕੇ ਉੱਥੇ ਅਲਰਟ ਜਾਰੀ ਹੈ, ਪਿੰਡਾਂ 'ਚ ਪਾਣੀ ਵੜ ਗਿਆ। ਸੋ ਇਹ ਸਾਰੀ ਸਥਿਤੀ ਚੋਂ ਲੰਘਦੇ ਹੋਏ ਪੰਜਾਬ ਤੇ ਹਿਮਾਚਲ ਦਾ, ਜਿਵੇਂ ਕੁੱਲੂ ਮਨਾਲੀ, ਚੰਡੀਗੜ੍ਹ, ਸ਼ਿਮਲਾ, ਇਹ ਰਸਤੇ ਆਪਸ ਵਿੱਚ ਇਕੱਠੇ ਹੋਏ ਨੇ। ਇੱਥੇ ਪੰਜਾਬ ਦੇ ਪਿੰਡ ਪੰਜਾਬ ਨਾਲ ਇਕੱਠੇ ਹੋਏ ਨੇ। ਸੋ ਇਹ ਸਾਰੀ ਸਥਿਤੀ ਇੱਕ ਪਾਸੇ ਰੋਪੜ ਦੀ, ਹੁਸ਼ਿਆਰਪੁਰ ਦੀ, ਉਧਰ ਸਰਹੱਦੀ ਖੇਤਰ 'ਚ ਜੇ ਪਾਣੀ ਪੂਰਾ ਉਤਰਨਾ ਸ਼ੁਰੂ ਹੋਇਆ ਕਿ ਫਿਰ ਡੈਮਾਂ 'ਚ ਪਾਣੀ ਵਧਣਾ ਸ਼ੁਰੂ ਹੋ ਗਿਆ। ਕੱਲ ਭਾਖੜਾ ਡੈਮ ਤੋਂ 58,000 ਤੋਂ ਵੱਧ ਕਿਊਸੈਕ ਪਾਣੀ ਛੱਡਿਆ ਗਿਆ, ਪੌਂਗ ਡੈਮ ਤੋਂ 70,000 ਕਰੀਬ ਕਿਊਸੈਕ ਪਾਣੀ ਛੱਡਿਆ ਗਿਆ। ਤੇ ਇੱਧਰ ਜੋ ਕੁੱਲੂ ਦੀ ਸਥਿਤੀ ਆ, ਉਹ ਅੱਜ ਫੇਰ ਅਜੇ ਵੀ ਉਹਦੇ ਪਰ ਨਜ਼ਰ ਹੈ ਕਿ ਅੱਜ ਨਾ ਕੁਛ ਜ਼ਿਆਦਾ ਉੱਥੇ ਵੱਡਾ ਹੋਰ ਹਾਦਸਾ ਵਾਪਰ ਜਾਵੇ। ਬੇਸ਼ੱਕ ਜਾਨੀ ਨੁਕਸਾਨ ਦਾ ਖਤਰਾ ਨਹੀਂ ਹੈ ਕਿਉਂਕਿ ਇਮਾਰਤਾਂ ਖਾਲੀ ਕਰਾ ਲਈਆਂ ਗਈਆਂ, ਪਰ ਮਾਲੀ ਨੁਕਸਾਨ ਜਿਹੜਾ ਹੋ ਰਿਹਾ ਉਹਦੇ ਲਈ ਕੀ ਮਨੁੱਖੀ ਕਤਾਈ, ਕੀ ਪ੍ਰਸ਼ਾਸਨ, ਕੀ ਅਫਸਰਸ਼ਾਹੀ ਆਪਣੀ ਜ਼ਿੰਮੇਵਾਰੀ ਕਬੂਲਣਗੇ ਕਿ ਅਸੀਂ ਵੰਡ ਦਿੱਤਾ ਇਹ ਸਾਰਾ ਕੁਛ ਤਾਂ ਉਹਦਾ ਭੋਗ ਰਹੇ ਹਾਂ, ਜਾਂ ਜਿਹਦੇ ਪਰ ਚਰਚਾ ਆਪਾਂ ਲੰਮੇ ਸਮੇਂ ਤੋਂ ਕਰਦੇ ਆਏ ਹਾਂ ਕਿ ਜਿਵੇਂ ਪਹਾੜਾਂ ਨਾਲ ਛੇੜਖਾਨੀ, ਜਿਵੇਂ ਪਹਾੜਾਂ ਦੇ ਵਿੱਚ JCB ਚਲਾ ਕੇ ਜਾਂ ਬਲਾਸਟਿੰਗ ਕਰਕੇ ਜਾਂ ਟਨਲਾਂ ਬਣਾ ਕੇ ਜੋ ਕੁਛ ਕੀਤਾ ਗਿਆ ਉਹਦਾ ਨਤੀਜਾ ਭੋਗ ਰਹੇ ਹਾਂ। ਸੋ ਕੁੱਲੂ ਗਰਕਿਆ, ਸ਼ਿਮਲੇ ਦਾ ਖਤਰਾ ਖੜਾ ਤੇ ਪੰਜਾਬ ਦਾ ਉਹਦੇ ਵਿੱਚ ਹੜ੍ਹ ਦੇ ਨਾਲ ਸਥਿਤੀ ਚੋਂ ਲੰਘਣ ਦੇ ਲਈ, ਜੂਝਣ ਦੇ ਲਈ ਇੱਕ ਵਾਰ ਫਿਰ ਖਤਰਾ ਮੰਡਰਾ ਰਿਹਾ। ਸੋ ਇਹ ਸਥਿਤੀ ਅਜੇ ਵੀ ਦਰੁਸਤ ਨਹੀਂ ਹੋ ਰਹੀ ਹੈ। ਬੇਸ਼ੱਕ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 3 ਦਿਨਾਂ ਤੋਂ ਬਾਅਦ ਜਿਹੜਾ ਮਾਨਸੂਨ ਹੈ ਉਹ ਠੰਡਾ ਪੈਂਦਾ ਨਜ਼ਰ ਆਊਗਾ, ਉਹਦੀ ਰਫ਼ਤਾਰ 'ਚ ਕਮੀ ਆਊਗੀ। ਸੋ ਇਸ ਲਈ ਅਗਲੇ 3 ਦਿਨਾਂ ਤੋਂ ਬਾਅਦ ਥੋੜੀ ਜਿਹੀ ਸੰਭਾਵਨਾ ਕਿ ਸ਼ਾਇਦ ਰਾਹਤ ਮਿਲਣੀ ਸ਼ੁਰੂ ਹੋਵੇ। ਇਹਦਾ ਮਤਲਬ ਸ਼ਰਮਾ ਜੀ, ਜਿਹੜਾ ਤੁਸੀਂ ਤੱਤਸਾਰ ਦਿੱਤਾ ਔਰ ਪਿਛਲੇ ਮੇਰੇ ਖਿਆਲ 10-11 ਮਿੰਟ ਤੁਸੀਂ ਸਾਰੀ ਤਫਸੀਲ ਦੇਣ ਤੇ ਲਾਤੇ ਇਹਦੇ ਸਾਰੇ ਪੱਖਾਂ ਤੋਂ ਤੁਸੀਂ, ਇਹਦਾ ਮਤਲਬ ਇਹ ਹੈ ਕਿ ਅਸੀਂ ਕੁਦਰਤ ਦੇ ਰਹਿਮੋ ਕਰਮ ਤੇ ਹਾਂ। ਸਾਡੀ ਆਪ ਦੀ ਨਾ ਤਾਂ ਕੋਈ ਮੈਨੇਜਮੈਂਟ ਹੈ, ਨਾ ਸਾਡੇ ਆਪ ਦੀ ਕੋਈ ਅਫਸਰਸ਼ਾਹੀ ਹੈ ਜਿਹੜੀ ਅਸੈਸਮੈਂਟ ਕਰ ਸਕੇ ਇਹਨਾਂ ਚੀਜ਼ਾਂ ਦੀ, ਨਾ ਹੀ ਉਹਨੂੰ ਦਰੁਸਤ ਰੱਖਣ ਦੇ ਸਾਡੇ ਕੋਈ ਉਪਰਾਲੇ ਹੈ। ਅਸੀਂ ਕੁਦਰਤ ਦੇ ਰਹਿਮ ਜੀ। ਪ੍ਰਵੀਨ ਜੀ, ਸੱਪ ਬਾਰੇ ਕਿਹਾ ਜਾਂਦਾ ਕਿ ਸੱਪ ਨੂੰ ਜੇ ਛੇੜੋ ਨਾ ਉਹ ਤਾਂ ਵੱਢਦਾ ਨਹੀਂ। ਜਦੋਂ ਉਹਨੂੰ ਖਤਰਾ ਹੋਵੇ ਕਿ ਉਹਨੂੰ ਮਹਿਸੂਸ ਹੋਵੇ ਕਿ ਮੈਨੂੰ ਖਤਰਾ, ਫਿਰ ਉਹ ਹਮਲਾ ਕਰਦਾ। ਹਾਂਜੀ। ਕੁਦਰਤ ਬੰਦੇ ਦੇ ਲਈ ਸਹਾਈ ਹੈ, ਉਹਦੀ ਦੁਸ਼ਮਣ ਨਹੀਂ ਹੈ। ਬਿਲਕੁਲ ਸਹੀ ਹੈ, ਬਿਲਕੁਲ। ਪਰ ਕੁਦਰਤ ਲਈ ਖਤਰਾ ਬੰਦਾ ਬਣਿਆ ਤਾਂ ਸਥਿਤੀ ਚੋਂ ਲੰਘ ਰਿਹਾ, ਬਿਲਕੁਲ ਸਹੀ ਹੈ ਜੀ। ਤੇ ਰੁਕ ਕਰੀਏ ਪੰਜਾਬ ਦੀ ਕਿਸਾਨੀ ਦਾ। ਸ਼ਰਮਾ ਜੀ, ਲੌਂਗੋਵਾਲ ਵਾਲਾ ਮੋਰਚਾ, ਕਿਸਾਨ ਮੋਰਚਾ ਖਤਮ ਹੋ ਗਿਆ, ਕਹਿੰਦੇ ਦੋਹਾਂ ਧਿਰਾਂ ਦੇ ਦਰਮਿਆਨ ਸਮਝੌਤਾ ਹੋ ਗਿਆ। ਪ੍ਰਵੀਨ ਜੀ, ਨੂੰ ਸਮਝੌਤਾ ਕਹਾਂ ਜੀ, ਜਾਂ ਹਾਰ ਕਹਾਂ ਜਾਂ ਧੱਕਾ ਕਹਾਂ ਜੀ, ਕੀ ਹਾਸਲ ਹੋਇਆ? ਸਰਕਾਰ ਨੇ ਬੰਦੇ ਵੀ ਕੁੱਟੇ ਛੱਲੀਆਂ ਵਾਂਗ, ਅੰਦਰ ਵੀ ਫੇਰੀ, ਚੰਡੀਗੜ੍ਹ ਵੀ ਨਹੀਂ ਵੜਨ ਦਿੱਤੇ ਜੀ, ਠੀਕ ਹੈ ਨਾ, ਅੰਦਰ ਵੀ ਡੱਕਤੇ, ਇੱਕ ਕਿਸਾਨ ਮਰਵਾ ਵੀ ਲਿਆ, ਹੈ ਨਾ, ਉਹਦੇ ਨਾਂ ਤੇ ਬੰਦੇ ਅੰਦਰ ਵੀ ਦੇ ਲਏ, ਲੀਡਰ ਵੀ ਚੱਕ ਲਏ, ਤੇ ਹੁਣ ਕਹਿੰਦੇ ਸਮਝੌਤਾ ਹੋ ਗਿਆ ਜੀ। ਤੇ ਮਸਲਿਆਂ ਲਈ ਅਜੇ ਕਹਿੰਦੀ ਜੀ ਅਜੇ ਚੰਡੀਗੜ੍ਹ ਆਉਣਾ ਮੁਲਤਵੀ ਹੈ। ਇਹ ਸਮਝੌਤਾ ਹੈ, ਸੌਦਾ ਹੈ, ਧੋਖਾ ਹੈ, ਹਾਰ ਹੈ, ਕੀ ਹੈ ਇਹ ਜੀ? ਇਹ ਸੋਚਣਾ ਚਾਹੀਦਾ ਜਥੇਬੰਦੀਆਂ।
ਤੇ ਪੰਜਾਬ ਦੀ ਸਰਕਾਰ ਨੂੰ ਵੀ ਕਿ ਤੁਸੀਂ ਤਾਂ ਕਹਿੰਦੇ ਸੀ ਅਸੀਂ ਕਿਸਾਨਾਂ ਨਾਲ ਖੜਾਂਗੇ। ਜਿਹੜੇ ਮਸਲਿਆਂ ਲਈ ਮੋਰਚਾ ਸ਼ੁਰੂ ਹੋਇਆ ਸੀ, ਜਿਹੜੇ ਮੰਗਾਂ ਲਈ ਮੋਰਚਾ ਤੁਰਿਆ ਸੀ, ਉਹ ਮੰਗਾਂ ਕਿੱਥੇ ਨੇ? ਉਹ ਮੰਗਾਂ ਕਿੱਥੇ ਨੇ? ਬਿਲਕੁਲ। ਕਿਸਾਨ ਦੀ ਅਜਾਈ ਜਾਨ ਗਈ ਸਿਸਟਮ ਦੀ ਨਲਾਇਕੀ ਕਰਕੇ, ਭੱਜ ਨੱਠ ਕਰਕੇ, ਡਾਂਗ ਫੇਰਨ ਕਰਕੇ, ਰੋਕਣ ਕਰਕੇ। ਜੇ ਆਪ ਮਹਾਰੇ ਉਹਨਾਂ ਨੂੰ ਜਾਣ ਦਿੰਦੇ ਕਿ ਆ ਜਾਓ ਭਾਈ ਬੈਠੋ, ਲਾ ਲਓ ਮੋਰਚਾ, ਧਰਨਾ ਲਾਉਂਦੇ, ਅਫਸਰ ਆ ਕੇ ਉਹਨਾਂ ਦੀ ਗੱਲ ਸੁਣਦੇ, ਸ਼ਾਇਦ ਸਥਿਤੀ ਹੋਰ ਹੁੰਦੀ। ਪਰ ਨਹੀਂ, ਸਰਕਾਰ ਤਾਂ ਜਚਾ ਵੀ ਗਈ ਕਿ ਅਸੀਂ ਸਮਝੌਤਾ ਵੀ ਹੋਊਗਾ ਜੀ। ਦੇਖੋ ਇਹ ਦਿੱਲੀ ਥੋੜਾ ਜਿਹੜਾ 385 ਦਿਨ ਮੋਰਚਾ ਚੱਲਿਆ, ਇੱਥੇ ਤਾਂ 2 ਦਿਨਾਂ ਚ ਨਿਬੇੜ ਲਿਆ ਜੀ ਅਸੀਂ। ਪਰ ਅਗਲਿਆਂ ਨੇ ਪਹਿਲਾਂ ਕੁੱਟ ਵੀ ਲਏ, ਅੰਦਰ ਵੀ ਡੱਕ ਲਏ, ਤੇ ਹੁਣ ਥਾਣੇਦਾਰ ਬਦਲਤਾ ਜੀ, ਵਿਭਾਗੀ ਕਾਰਵਾਈ ਚੱਲੂਗੀ, ਉਹਦੇ ਪਰ ਵਿਭਾਗੀ ਇਨਕੁਆਇਰੀ ਚੱਲੂਗੀ। ਕਹੀ ਜਾਂਦੀ ਹੈ ਵਿਭਾਗੀ ਇਨਕੁਆਇਰੀ, ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਪਤਾ ਉਹ ਇਨਕੁਆਇਰੀ ਚ ਕੀ ਨਿਕਲਦਾ ਜੀ, ਤਬਾਦਲੇ ਨਾਲ ਕੀ ਹੁੰਦਾ ਜੀ, ਸਭ ਨੂੰ ਪਤਾ ਜੀ। ਸੋ ਆਹ ਲੌਂਗੋਵਾਲ ਵਾਲੇ ਥਾਣੇ ਅੱਗਿਓਂ ਕਿਸਾਨਾਂ ਨੇ ਧਰਨਾ ਚੁੱਕਣ ਦਾ ਫੈਸਲਾ ਜ਼ਰੂਰ ਕਰ ਲਿਆ ਜੀ। ਮ੍ਰਿਤਕ ਪਰਿਵਾਰ ਦੇ ਲਈ ਮਤਲਬ ਕਿ ਇਹ ਰਾਹਤ ਰਾਸ਼ੀ ਉਸ ਜੀ ਨੂੰ ਵਾਪਸ ਨਹੀਂ ਲਿਆ ਸਕਦੀ ਜਿਹਦਾ ਜੀ ਉਹਨਾਂ ਦਾ ਗਿਆ। ਪ੍ਰੀਤਮ ਸਿੰਘ ਦੇ ਵਾਰਸਾਂ ਨੂੰ 10 ਲੱਖ ਦਾ ਮੁਆਵਜ਼ੇ ਦਾ ਚੈੱਕ ਦੇਤਾ ਤੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਜੀ ਕਿ ਅਗਲੇ 24 ਘੰਟੇ 48 ਘੰਟਿਆਂ ਦੇ ਵਿੱਚ ਅਸੀਂ ਜ਼ਖਮੀਆਂ ਦੇ ਮੁਆਵਜ਼ਿਆਂ ਦੇ ਚੈੱਕ ਵੀ ਦੇ ਦਾਂਗੇ। ਤੇ ਇਹ ਕਹਿੰਦੇ ਜੀ ਠੀਕ ਹੈ, ਅਸੀਂ ਆਪਣਾ ਇੱਥੇ ਵਾਲਾ ਧਰਨਾ ਚੱਕ ਲੈਂਦੇ ਹਾਂ, ਤੇ ਜਦੋਂ ਸਾਰੇ ਮੁਆਵਜ਼ਿਆਂ ਦੇ ਚੈੱਕ ਆ ਗਏ ਤੇ ਸਾਰੇ ਕਿਸਾਨ ਰਿਹਾ ਹੋ ਗਏ, ਅਸੀਂ ਪੰਜਾਬ 'ਚ ਲੱਗੇ ਹੋਏ 12 ਧਰਨੇ ਜਿਹੜੇ ਵੱਖ-ਵੱਖ ਥਾਵਾਂ ਤੇ ਚੱਲ ਰਹੇ ਉਹ ਵੀ ਚੱਕ ਲਾਂਗੇ। ਤੇ ਇਹਦੇ ਲਈ ਕਹਿੰਦੇ ਜੀ 350 ਬੰਦੇ ਗ੍ਰਿਫਤਾਰ ਕੀਤੇ ਹੋਏ ਸੀ, ਹੈ ਨਾ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਜੀ ਜਦੋਂ ਮਤਲਬ ਕਿ ਕੱਲ ਦੇਰ ਸ਼ਾਮ ਤੱਕ ਖਬਰ ਸੀ ਕਿ 172 ਤਾਂ ਛੱਡਤੇ, ਬਾਕੀ ਛੱਡੇ ਜਾ ਰਹੇ ਨੇ। ਜਦੋਂ ਆਪਾਂ ਚਰਚਾ ਕਰ ਰਹੇ ਹਾਂ, ਉਮੀਦ ਹੈ ਕਿ ਇਸ ਸਮੇਂ ਜਾਂ ਘੰਟੇ ਤੱਕ ਸਾਰੇ ਕਿਸਾਨ ਆਪੋ ਆਪਣੀ ਘਰੀ ਪਹੁੰਚ ਜਾਣਗੇ, ਰਿਹਾ ਹੋਣ ਦੀ ਸੰਭਾਵਨਾ, ਤੇ ਉਹ ਤੋਂ ਬਾਅਦ ਫਿਰ ਸਾਰੇ ਥਾਵਾਂ ਤੋਂ ਮੋਰਚਾ ਵੀ ਚੱਕ ਲਿਆ ਜਾਣਾ। ਸੋ ਇਸ ਲਈ 16 ਕਿਸਾਨ ਜਥੇਬੰਦੀਆਂ ਨੇ ਕਿਹਾ ਜੀ ਕਿ ਜਿਹੜੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਰਾਹਤ ਰਾਸ਼ੀ ਜਿਵੇਂ ਤੁਸੀਂ ਦਿੱਤੀ ਆ, ਉਵੇਂ ਹੀ ਜਦੋਂ ਤੱਕ ਤੁਸੀਂ ਜ਼ਖਮੀਆਂ ਨੂੰ, ਉਹਨਾਂ ਦੇ ਜਿਹੜੇ ਵੱਧ ਜ਼ਖਮੀ ਨੇ ਉਹਨਾਂ ਨੂੰ 2-2 ਲੱਖ, ਘੱਟ ਜ਼ਖਮੀਆਂ ਨੂੰ 1-1 ਲੱਖ, ਜਾਂ ਫਿਰ ਜਿਹੜੇ ਦੂਸਰੇ ਨੇ ਜੀ ਉਹਨਾਂ ਨੂੰ ਵੀ, ਅਮਰ ਸਿੰਘ ਤੇ ਬਲਵਿੰਦਰ ਸਿੰਘ ਨੂੰ ਵੀ ਮਤਲਬ ਰਿਹਾ ਕਰ ਦਿੱਤਾ ਗਿਆ ਸੀ ਕੱਲ। ਪਰ ਉਹ ਕਹਿੰਦੇ ਇਹ ਤਾਂ ਉਹ ਨੇ ਜਿਹੜੇ ਉਹਦੇ ਮਾਮਲੇ 'ਚ ਘਿਰੇ ਸੀਗੇ 300 ਜਿਹਨਾਂ ਤੇ ਧਾਰਾ 307 ਲੱਗੀ ਸੀ, ਹਨਾ, ਸੋ ਉਸ ਮਾਮਲੇ 'ਚ। ਪਰ ਜਿਹੜੇ ਬਾਕੀ 350 ਦੇ ਕਰੀਬ ਕਿਸਾਨ ਗ੍ਰਿਫਤਾਰ ਕੀਤੇ ਸੀ, ਚੱਕੇ ਸੀ ਜਾਂ ਆਗੂ ਚੱਕੇ ਸੀ ਵੱਖੋ ਵੱਖ, ਉਹਨਾਂ ਦੀ ਰਿਹਾਈ ਦਾ ਪ੍ਰਕਿਰਿਆ ਦੇਰ ਰਾਤ ਤੱਕ ਜਾਰੀ ਸੀ। ਸੋ ਸਾਰਿਆਂ ਤੋਂ ਬਾਅਦ ਅੱਜ 12 ਥਾਵਾਂ ਤੋਂ ਵੀ ਧਰਨੇ ਚੁੱਕ ਹੋ ਜਾਣੇ ਆ। ਉਸ ਤੋਂ ਬਾਅਦ ਕਹਿੰਦੇ ਜੀ ਸਾਨੂੰ ਗਵਰਨਰ ਤੋਂ ਟਾਈਮ ਲੈਤਾ ਉਹਨਾਂ ਨੇ, 4 ਤਰੀਕ ਦਾ ਟਾਈਮ ਸ਼ਾਇਦ ਫਿਕਸ ਹੋਇਆ ਕਿ 4 ਤਰੀਕ ਨੂੰ ਰਾਜਪਾਲ ਨਾਲ ਮੁਲਾਕਾਤ ਕਰਵਾਈ ਜਾਊਗੀ ਸਾਡੀ। ਜੇ ਉਹ ਨਾ ਕਰਾਈ ਫਿਰ ਅਸੀਂ 16 ਜਥੇਬੰਦੀਆਂ ਅਗਲੇ ਐਕਸ਼ਨ ਲਈ ਤਿਆਰ ਹੋਵਾਂਗੀਆਂ ਜੀ। ਉਧਰ ਐਸਕੇਐਮ ਨੇ ਵੀ ਮੈਂ ਕਿਹਾ 2 ਸਤੰਬਰ ਨੂੰ ਚੰਡੀਗੜ੍ਹ 'ਚ ਬੈਠਕ ਸੱਦੀ ਆ। ਸੋ ਉਸ ਬੈਠਕ ਦੇ ਵਿੱਚੋਂ ਵੀ ਕਿਹੜਾ ਹੱਲ ਨਿਕਲਦਾ, ਉਹ ਅਗਲਾ ਕੀ ਰਾਹ ਅਖਤਿਆਰ ਉਹ ਕਰਦੇ ਨੇ, ਕਿਉਂਕਿ ਸਿੱਧੇ ਐਸਕੇਐਮ ਇਹਦੇ ਵਿੱਚ ਸ਼ਾਮਲ ਨਹੀਂ ਸੀ। ਇਹ 16 ਜਥੇਬੰਦੀਆਂ ਦਾ ਆਪ ਮਾਰੇ ਪੰਨੂ ਪੰਧੇਰ ਤੇ ਹੋਰ ਜਥੇਬੰਦੀਆਂ ਸਾਰੀਆਂ ਮਿਲ ਕੇ ਇਹਦੇ ਵਿੱਚ ਕੀਤੀ ਜਥੇਬੰਦੀ ਜੇ ਉਹ ਸਾਰੀਆਂ ਸੀਗੀਆਂ। ਸੋ ਉਹਨਾਂ ਵੱਲੋਂ ਇੱਕ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਮੁਆਵਜ਼ੇ ਨੇ ਕਿਸਾਨਾਂ ਦੇ, ਖਾਸ ਕਰਕੇ ਜਿਹੜੀ ਮਾਰ ਪਈ ਹੈ, ਚਾਹੇ ਉਹ ਕਣਕ ਤੇ ਉੱਤੇ ਪਈ, ਚਾਹੇ ਉਹ ਗੁਲਾਬੀ ਸੁੰਡੀ ਕਰਕੇ, ਚਿੱਟੀ ਮੱਖੀ ਕਰਕੇ ਪਈ, ਜਾਂ ਪਿਛਲੇ ਦਿਨ ਹੁਣ ਹੜ੍ਹ ਵਾਲਾ ਪਹਿਲੂ ਵਿੱਚ ਆ ਗਿਆ, 1 ਵਾਰ ਨਹੀਂ 2 ਵਾਰ 3 ਵਾਰ ਹੜ੍ਹ ਵਾਲੀ ਸਥਿਤੀ ਆ ਗਈ। ਜੀਰੀ ਜਿਨ੍ਹਾਂ ਨੇ ਦੁਬਾਰਾ ਲਾਈ ਸੀ ਕਈ ਥਾਵਾਂ ਤੇ ਉਹ ਦੁਬਾਰਾ ਵੀ ਮਰ ਗਈ ਫਿਰ, ਹੈ ਨਾ। ਤੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀਗੇ ਕਿ ਕੁੱਤੇ ਮਰੇ ਦੇ ਵੀ ਪੈਸੇ, ਮੁਰਗੀ ਮਰੇ ਦੇ ਵੀ ਪੈਸੇ, ਬੱਕਰੀ ਮਰੇ ਦੇ ਪੈਸੇ। ਉਹ ਕਹਿੰਦੇ ਜੀ ਪਹਿਲਾਂ ਕਣਕ ਮਰੀਜ਼ ਦਾ ਦੇ ਦਿਓ ਪੁਰਾਣੀ ਦੇ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਉਹ ਕਹਿੰਦੇ ਜੀ ਕਿ ਜੇਕਰ ਨਾ ਸੁਣੀਗੀ ਤਾਂ ਅਸੀਂ ਅਗਲੇ ਮੋਰਚੇ ਲਈ ਤਿਆਰ ਹਾਂ, ਫਿਲਹਾਲ ਅਸੀਂ ਇਹ ਮੋਰਚਾ ਖਤਮ ਕਰਾਂਗੇ। ਮੇਰਾ ਸਵਾਲ ਇਹੀ ਆ ਕਿ ਮੋਰਚਾ ਕੀ ਇਹਨਾਂ ਗੱਲਾਂ ਲਈ ਲਾਇਆ ਸੀ ਜਿਹਨਾਂ ਲਈ ਖਤਮ ਕਰ ਰਹੇ ਹਾਂ? ਇਹ ਆਪਣੇ ਆਪ ਸਵਾਲ ਹੈ। ਫਿਰ ਇਹ ਸਮਝੌਤਾ ਹੈ ਜਾਂ ਸੌਦਾ ਹੈ ਜਾਂ ਧੋਖਾ ਹੈ? ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਐਮਐਲਏ ਹੋਸਟਲ ਦੀ। ਹੁਣ ਕਹਿੰਦੇ ਐਮਐਲਏ ਸਾਹਿਬ ਦੇ ਜਿਹੜੇ ਰਿਸ਼ਤੇਦਾਰ ਆ ਤੇ ਮਿੱਤਰ ਆ, ਉਹ ਕਿਰਾਇਆ ਦਿੱਤਿਆਂ ਬਿਨਾਂ ਉੱਥੋਂ ਹੋ ਨਹੀਂ ਸਕਣਗੇ ਤਿੱਤਰ। ਬਿਲਕੁਲ ਜੀ। ਚੰਡੀਗੜ੍ਹ ਦੇ ਵਿੱਚ ਐਮਐਲਏ ਹੋਸਟਲ ਪ੍ਰਵੀਨ ਜੀ, 4 ਸੈਕਟਰ ਦੇ ਵਿੱਚ ਪੰਜਾਬ ਵਾਲਿਆਂ ਦਾ ਜਿਹੜਾ ਐਮਐਲਏ ਹੋਸਟਲ ਹੈ ਨਾ, ਉੱਥੇ ਐਮਐਲਏ ਸਾਹਿਬ ਆਪ ਰਹਿਣਾ ਤਾਂ ਵੀ 100 ਰੁਪਏ 'ਚ, ਠੀਕ ਹੈ। ਪਰਿਵਾਰ ਦੇ ਮੈਂਬਰਾਂ ਰਹਿਣਾ ਮਾત્ર 250 ਰੁਪਏ 'ਚ ਕਮਰਾ। ਕਿਸੇ ਮਿੱਤਰ ਸੱਜਣ ਤੁਹਾਡੇ ਮੇਰੇ ਵਰਗਾ ਕੋਈ ਚੱਲ ਗਿਆ ਐਮਐਲਏ ਦੀ ਸਿਫਾਰਿਸ਼ ਤੇ ਤਾਂ 500 ਰੁਪਏ ਕਮਰਾ, ਠੀਕ ਹੈ। ਤੇ ਉਹ ਮਤਲਬ ਕਿ ਫੁੱਲ ਹੋਟਲ ਵਾਲੀਆਂ ਸਹੂਲਤਾਂ, ਹੈ ਨਾ। ਉਹ ਤੁਰਲੇ ਜੇ ਵਾਲਾ ਉੱਪਰ ਬਹਿਰਾ ਜਿਹੜਾ ਵਿਚਾਰਾ ਗੇੜੀਆਂ ਮਾਰਦਾ ਚਿੱਟੇ ਕੱਪੜਿਆਂ ਵਾਲਾ, ਹੈ ਨਾ, ਉਹ ਥੱਕਦਾ ਨੀਗਾ। ਸੋ ਇਸ ਲਈ ਉਹਦੀ ਸਾਰੀ ਮਤਲਬ ਭੱਜ ਨੱਠ ਤੇ ਉਹ ਸਾਰਾ ਵਰਤਾਰਾ ਹੋਸਟਲ 'ਚ ਐਸ਼ੋ ਆਰਾਮ ਸੀ ਕਿ VIP ਪਣਾ ਮਹਿਸੂਸ ਕਰਦੇ ਸਾਡੇ ਸਾਰੇ ਲੋਕ ਜਿਹੜੇ ਐਮਐਲਏ ਹੋਸਟਲ 'ਚ ਜਾ ਕੇ ਆਨੰਦ ਮਾਣਦੇ।
ਪਰ ਇਹ ਕਿਰਾਇਆ 100 ਰੁਪਇਆ ਜਾਂ 250 ਰੁਪਏ ਜਾਂ 500 ਰੁਪਇਆ, ਕਈ ਤਾਂ 250 ਵਾਲੇ ਵੀ 100 ਚ ਕੱਟੇ ਆਉਂਦੇ ਸੀ ਠੀਕ ਹੈ। ਤੇ ਕਈ 500 ਵਾਲੇ ਵੀ 100 ਚ ਕੱਟੇ ਆਉਂਦੇ ਸੀ। ਮਤਲਬ ਐਮਐਲਏ ਸਾਹਿਬ ਨੇ ਆਪਣੇ ਨਾਂ ਤੇ ਕਮਰਾ ਲਿਆ, ਆਪ ਆਪਣੇ ਬੰਦਿਆਂ ਨੂੰ ਛੱਡ ਕੇ ਆਪ ਗੱਡੀ ਚੱਕ ਕੇ ਚੱਲ ਗਏ, ਦਿਖਾਤਾ ਕਿ ਮੈਂ ਆਇਆ ਸੀ, ਜੇ ਐਂਟਰੀ ਪੈ ਗਈ ਮੇਰੀ, ਉਹ ਤੋਂ ਬਾਅਦ ਰਿਸ਼ਤਾ ਰਹਿ ਗਏ ਜੀ 2 ਦਿਨ, ਹੈ ਨਾ। ਇਹ ਖੇਡ ਵੀ ਚੱਲਦਾ ਸੀ। ਪਰ ਜਿਹੜੇ ਅਸਲ ਦੇ ਵਿੱਚ ਜੇ ਕਿਸੇ ਰਿਸ਼ਤੇਦਾਰ ਨੂੰ ਜਾਂ ਮਿੱਤਰ ਸੱਜਣ ਨੂੰ ਕਿਸੇ ਨੂੰ ਫੋਨ ਤੇ ਜਾਂ ਬੁਕਿੰਗ ਕਰਾ ਕੇ ਭੇਜਤਾ ਤੇ ਉਹ ਆ ਕੇ ਰਾਤ ਕੱਟ ਗਿਆ, ਤੇ ਉਹ 250 ਰੁਪਈਆ ਔਰ 500 ਰੁਪਈਆ ਉਹਦਾ ਦੇਣਾ ਫਰਜ਼ ਹੁੰਦਾ ਸੀ। ਠੀਕ ਹੈ। ਪਰ ਕਈ ਉਹ ਬਿਨਾਂ ਦਿੱਤੇ ਵੀ ਤਿੱਤਰ ਹੋ ਜਾਂਦੇ ਸੀ ਪ੍ਰਵੀਨ ਜੀ, ਕਿ ਉਹ ਵੀ ਨਾ ਦੇ ਕੇ ਜਾਓ, ਕੋਈ ਗੱਲ ਨਹੀਂ, ਐਮਐਲਏ ਦਾ ਨਾਂ ਚੱਲਦਾ, ਆਪਣਾ ਐਮਐਲਏ ਆ। ਸੋ ਹੁਣ ਪੰਜਾਬ ਸਰਕਾਰ ਨੇ ਥੋੜੀ ਜਿਹੀ ਇਸ ਮਾਮਲੇ ਸਖਤੀ ਕੀਤੀ, ਜਿਹੜੀ ਚੰਗੀ ਮੰਨੀ ਜਾ ਰਹੀ। ਠੀਕ ਹੈ। ਜੇ ਪੰਜਾਬ ਦਾ ਐਮਐਲਏ ਆਊਗਾ ਜੀ ਤਾਂ ਕਿਰਾਇਆ 100 ਰੁਪਈਆ 100 ਰੁਪਈਆ ਹੀ ਰਹੂਗਾ। ਠੀਕ ਹੈ। ਪੰਜਾਬ ਦਾ ਐਮਪੀ ਆਊਗਾ ਐਮਐਲਏ ਹੋਸਟਲ ਦੇ ਵਿੱਚ ਤਾਂ ਉਹਦਾ ਕਿਰਾਇਆ 100 ਰੁਪਈਆ ਕਮਰੇ ਦਾ 100 ਰੁਪਈਆ ਹੀ ਰਹੂਗਾ ਜੀ ਜੀ। ਪਰ ਉਹਦਾ ਜੇ ਰਿਸ਼ਤੇਦਾਰ ਆਊਗਾ ਕਮਰੇ ਦੇ ਵਿੱਚ ਤਾਂ ਹੁਣ ਉਹ 250 ਰੁਪਏ ਚ ਨਹੀਂ ਰਹਿ ਸਕਦਾ। ਠੀਕ ਹੈ। ਉਹਦੇ ਰਿਸ਼ਤੇਦਾਰ ਨੂੰ ਹੁਣ ਕਮਰਾ 500 ਰੁਪਏ ਤੇ ਮਿਲੂਗਾ ਜੀ, ਦੁੱਗਣਾ ਕਰਤਾ ਮਤਲਬ, ਹੈ ਨਾ। ਤੇ ਇਸੇ ਤਰ੍ਹਾਂ ਜਿਹੜੇ ਐਮਐਲਏ ਦੇ ਮਹਿਮਾਨ ਆਉਂਦੇ ਨੇ, ਉਹਦੇ ਸੱਜਣ ਮਿੱਤਰ ਆਉਂਦੇ ਨੇ, ਹਲਕੇ ਤੋਂ ਲੋਕ ਆਉਂਦੇ ਨੇ, ਉਹਨਾਂ ਨੂੰ 500 ਰੁਪਏ ਚ ਇੱਕ ਦਿਨ ਚ ਕਮਰਾ ਮਿਲਦਾ ਸੀ, ਹੁਣ ਉਹਨੂੰ 3 ਗੁਣਾ ਵਧਾਤਾ, 1500 ਰੁਪਇਆ ਕਿਰਾਇਆ ਲੱਗੂਗਾ ਜੀ। ਹੁਣ ਅਗਲੇ ਹਿਸਾਬ ਲਾਉਣ ਕੇ 1500 ਵਾਲੇ ਚ ਰਹਿਣਾ ਕਿ ਕਿਸਾਨ ਭਵਨ ਚ ਜਾ ਕੇ 1000 ਰੁਪਏ ਵਾਲਾ ਕਮਰਾ ਲੈਣਾ ਕਿ ਕਿਤੇ ਹੋਰ ਲੈ ਲੈਣਾ, ਹੋਟਲਾਂ ਚ ਵੀ ਮਿਲ ਜਾਂਦਾ 1000 ਰੁਪਏ ਵਾਲਾ ਕਮਰਾ, ਤਾਂ ਫਿਰ ਉੱਥੇ ਲੈ ਲਓ, ਹੈ ਨਾ। ਫਿਰ ਏਦਾਂ ਦੇ ਵੀ ਲੱਭਣਗੇ ਕੁਛ, ਹੁਣ ਦੇਖਦੇ ਆ। ਸੋ ਇਸ ਲਈ 250 ਵਾਲਾ ਕਮਰਾ ਉਹਨੂੰ 500 ਚ, 500 ਵਾਲਾ ਕਮਰਾ ਉਹਨੂੰ 1500 ਚ ਰਿਸ਼ਤੇਦਾਰਾਂ ਲਈ। ਪਰ ਜੇ ਐਮਐਲਏ ਦੇ ਮਤਲਬ ਜਿਵੇਂ ਐਮਐਲਏ ਐਮਪੀ ਜਿਹੜੇ ਦੂਸਰੇ ਸੂਬਿਆਂ ਦੇ, ਹਰਿਆਣੇ ਵਾਲੇ ਵੀ, ਹਿਮਾਚਲ ਵਾਲੇ ਵੀ, ਰਾਜਸਥਾਨ ਵਾਲੇ ਵੀ, ਇੱਥੋਂ ਤੱਕ ਕਿ ਐਮਪੀਆਂ ਦੇ ਕਈ ਮਿੱਤਰ ਐਮਪੀ ਜੇ ਪੰਜਾਬ ਘੁੰਮਣ ਆਏ, ਚੰਡੀਗੜ੍ਹ ਘੁੰਮਣ ਆਏ, ਤਾਂ ਉਹਨਾਂ ਦੇ ਕਹੇ ਤੇ ਇਹਨਾਂ ਹੋਸਟਲਾਂ 'ਚ ਰਹਿ ਲੈਂਦੇ ਸੀ, ਉਹਨਾਂ ਲਈ ਵੀ ਕਿਰਾਇਆ 100 ਰੁਪਇਆ ਲਿਆ ਜਾਂਦਾ ਸੀ। ਕਿਸੇ ਇਹ ਐਮਐਲਏ ਹੋਸਟਲ ਬਣਿਆ ਸੀ ਪੰਜਾਬ ਦੇ ਐਮਐਲਏਆਂ ਲਈ, ਉਹਨਾਂ ਦੀ ਆਉਣ ਜਾਣ ਲਈ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਲਈ। ਠੀਕ ਹੈ, ਬਿਲਕੁਲ, ਹਾਂਜੀ। ਤੇ ਉਹਨਾਂ 'ਚ ਬਾਹਰਲੇ ਸੂਬਿਆਂ ਦੇ ਐਮਪੀ ਐਮਐਲਏ ਆਉਂਦੇ ਨੇ ਤਾਂ ਉਹਨਾਂ ਦਾ ਕਿਰਾਇਆ 100 ਰੁਪਇਆ ਸੀ, ਜਿਹਨੂੰ ਹੁਣ 10 ਗੁਣਾ ਵਧਾ ਕੇ 1000 ਰੁਪਇਆ ਕਰ, ਕਿ ਬਾਹਰ ਵਾਲੇ ਐਮਐਲਏ ਜਾਂ ਐਮਪੀ ਨੇ ਆਉਣਾ ਤਾਂ ਉਹਦੇ ਲਈ ਭਾਈ 1000 ਰੁਪਇਆ ਪ੍ਰਤੀ ਦਿਨ ਹੋਊਗਾ ਕਿਰਾਇਆ। ਚਲੋ, ਪਰ ਹੁਣ ਇੱਥੇ ਇੱਕ ਹੋਰ ਪਹਿਲੂ ਆ, ਕਈ ਐਮਐਲਏਆਂ ਨੇ ਮਤਲਬ ਆਪਣਾ ਪੱਕਾ ਕਬਜ਼ਾ ਹੀ ਕੀਤਾ ਹੋਇਆ ਕੁਝ ਕਮਰਿਆਂ ਤੇ। ਠੀਕ ਹੈ। ਪਰਮਾਨੈਂਟ, ਮਤਲਬ ਚੈੱਕ ਆਊਟ ਵੀ ਕਰ ਲੈਂਦੇ ਨੇ, ਫਿਰ ਚੈੱਕ ਇਨ ਵੀ ਨਾਲੇ ਹੋ ਜਾਂਦਾ, ਉਹ ਕਾਗਜ਼ਾਂ 'ਚ ਚੱਲੀ ਜਾਂਦਾ ਕਿ ਖਾਲੀ ਕੀਤਾ ਫਿਰ ਲੈ ਲਿਆ, ਖਾਲੀ ਕੀਤਾ ਫਿਰ ਲੈ ਲਿਆ। ਜਦ ਕਿ ਉਹ ਕਹਿੰਦੇ ਜੀ ਇਹ ਰਿਕਾਰਡ ਹੋਊਗਾ ਕਿ ਉਹ ਜਾਂਦੇ ਹੈ ਨਹੀਂ ਕਮਰੇ 'ਚੋਂ, ਰਹਿੰਦੇ ਉੱਥੇ ਨੇ ਕਾਗਜ਼ਾਂ 'ਚ। ਜੇ ਰਿਕਾਰਡ 'ਚ ਇੱਕੋ ਬੰਦੇ ਦੇ ਨਾਂ ਤੇ ਕਮਰਾ, ਇੱਕ ਕਮਰਾ ਬੋਲਦਾ ਜਾਂ ਹੋਸਟਲ 'ਚ ਕਮਰਾ ਬੋਲਦਾ ਕਿ ਭਾਈ ਹੁਣ ਅਗਲਾ ਕਹੂਗਾ ਚਲ ਕਮਰੇ ਦਾ ਨੰਬਰ ਬਦਲ ਦੋ ਜੀ। ਤੇ ਜੇ ਇਹ ਵੀ ਖੇਡ ਚੱਲੂਗਾ ਤਾਂ ਹਰ ਰੋਜ਼ ਦਾ 2000 ਰੁਪਇਆ ਵੱਖਰਾ ਲੱਗੂਗਾ ਫਿਰ। ਠੀਕ ਹੈ। ਅੱਛਾ, ਜਿਹੜਾ 100 ਰੁਪਇਆ ਉਹਦਾ ਕਿਰਾਇਆ ਉਹ ਤਾਂ ਲੱਗੂਗਾ ਹੀ ਐਮਐਲਏ ਦਾ। ਜੇ ਉਹਦੇ ਰਿਸ਼ਤੇਦਾਰ ਨੇ ਤਾਂ ਉਹ 250 ਵਾਲਾ 500 ਲੱਗੂਗਾ ਹੀ ਲੱਗੂਗਾ। ਜੇ ਉਹਦੇ ਕੋਈ ਹਲਕੇ ਵਾਲੇ ਲੋਕ ਨੇ, ਉਹਦੇ ਮਿੱਤਰ ਸੱਜਣ ਨੇ, ਤਾਂ 500 ਵਾਲਾ 1000 ਲੱਗੂਗਾ ਹੀ ਲੱਗੂਗਾ, ਪਰ 1500 ਲੱਗੂਗਾ ਹੀ ਲੱਗੂਗਾ। ਪਰ ਉਹ ਤੋਂ ਬਿਨਾਂ 2000 ਰੁਪਇਆ ਇਹ ਪ੍ਰਤੀ ਦਿਨ ਦਾ ਵੱਖਰਾ ਪਊਗਾ ਜੀ, ਪੈਨਲ ਰੈਂਟ, ਜੇ ਅਸੀਂ ਪਰਮਾਨੈਂਟ ਵਾਲਾ ਕਬਜ਼ਾ ਕਰਦੇ ਹਾਂ। ਅੱਛਾ, ਤਾਂ 2000 ਰੁਪਇਆ ਵੱਖਰਾ ਲੱਗੂਗਾ। ਪਰ ਮਾਮਲਾ ਇੱਥੇ ਨਹੀਂ ਰੁਕਣਾ। ਹੁਣ ਐਮਐਲਏ ਦੇ ਮਿੱਤਰ, ਐਮਐਲਏ ਦੇ ਰਿਸ਼ਤੇਦਾਰ, ਐਮਐਲਏ ਦੇ ਚਹੇਤੇ, ਐਮਐਲਏ ਦੇ ਵੋਟਰ ਜੇ ਸੋਚਦੇ ਆ ਕਿ ਆਪਾਂ ਨੂੰ ਕੀ, ਆਪਣਾ ਐਮਐਲਏ ਆਪਾਂ ਬਿਨਾਂ ਕਿਰਾਇਆ ਦਿੱਤੇ ਚਲੇ ਜਾਵਾਂਗੇ, ਉਹ ਕਹਿਣਗੇ ਜਾਓ ਜਨਾਬ, ਸਲਾਮ ਮਾਰਨਗੇ ਗੇਟ ਤੇ ਆ ਕੇ। ਹਾਂਜੀ, ਬਿਲਕੁਲ, ਉਹ ਮੰਗਣਗੇ ਨਹੀਂ ਕਿਰਾਇਆ। ਪਰ ਐਮਐਲਏ ਦੇ ਸਪੀਕਰ ਨੂੰ ਹਦਾਇਤ ਹੋ ਗਈ, ਐਮਐਲਏ ਸੈਕਟਰੀ ਨੂੰ ਹਦਾਇਤ ਹੋ ਗਈ ਕਿ ਭਾਈ ਇਹਨਾਂ ਦੀ ਤਨਖਾਹ ਕੱਟ ਲਿਓ, ਐਮਐਲਏ ਸਾਹਿਬ ਦੀ। ਹਾਂ, ਉਹ ਐਮਐਲਏ ਦੀ ਤਨਖਾਹ ਚੋਂ ਪੈਸੇ ਵਸੂਲ ਕੇ ਉਸ ਖਾਤੇ 'ਚ ਪੂਰੇ। ਹੁਣ ਇਹ ਹੁਕਮ ਨੇ ਜੀ, ਜੇ ਅਮਲੀ ਜਾਮਾ ਪਹਿਨਾਇਆ ਜਾਊਗਾ ਤਾਂ ਬਹੁਤ ਚੰਗਾ। ਬਿਲਕੁਲ ਜੀ। ਫਿਰ ਐਮਐਲਏ ਕਮਰਾ ਦਬਾਉਣ ਲੱਗੇ ਕਹਿ ਦਿਆ ਕਰੂਗਾ ਪਹਿਲਾਂ ਕਿ ਮਿੱਤਰਾ ਪੈਸੇ ਦੇ ਕੇ ਆਈ ਉੱਥੇ, ਚਾਹੇ ਮੇਤੋਂ ਹੀ ਲੈ ਲਾ। ਆਈ ਕਹਿਣਾ ਪਊਗਾ ਨਾ ਸ਼ਰਮੀ ਕਿ ਯਾਰ 500 ਰੁਪਇਆ ਮੇਤੋਂ ਹੀ ਫੜ ਲਾ, ਤੂੰ ਪਿਛਲੀ ਵਾਰ ਦੇ ਕੇ ਨਹੀਂ ਆਇਆ ਤੇ ਉਹ ਮੇਰਾ ਕੱਟ ਲਿਆ, ਹੁਣ ਤੂੰ ਆਹ ਫੜਾ, ਉੱਥੇ ਚੰਗਾ ਨਹੀਂ ਲੱਗਦਾ। ਤੇ ਉਹ ਕਹੂਗਾ ਨਹੀਂ ਜਨਾਬ ਮੈਂ ਦੇ ਦੂੰਗਾ ਆਪੇ ਜੀ, ਫਿਰ ਇਹ ਵਰਤਾਰਾ ਸ਼ੁਰੂ ਹੋਣਾ। ਸੋ ਇਸ ਲਈ ਇਹਦੇ ਨਾਲ ਇੱਕ ਤਾਂ ਖਜ਼ਾਨੇ ਨੂੰ ਆਮਦਨ ਦੀ ਆਸ ਵਧੀ ਆ, ਇੱਕ ਚਾਹੇ ਉਹ ਥੋੜਾ ਬਹੁਤ ਕਿਰਾਏ ਵਧੇ ਨੇ, ਨਿਗੂਣੇ ਕਿਰਾਏ ਵਧਾਏ ਨੇ, ਇਹਦੇ ਨਾਲ ਥੋੜੀ ਜੀ ਬਗਾਰ ਘਟ ਵੀ ਸਕਦੀ ਆ, ਹੈ ਨਾ। ਤੇ ਇਹ ਸਾਰੇ ਪਹਿਲੂ ਦੇਖਣ ਵਾਲੇ ਹੋਣਗੇ ਕਿ ਇਹਦੇ ਉੱਤੇ ਹੁਣ ਕੰਮ ਕਿਵੇਂ ਕਰਦੇ ਆ। ਮਹਿਮਾਨ ਬਿਨਾਂ ਕਿਰਾਇਆ ਦਿੰਦੇ ਆ ਜੇ ਤਿੱਤਰ ਹੁੰਦੇ ਨੇ ਤਾਂ ਐਮਐਲਏ ਦੇ ਭੱਤਿਆਂ ਚੋਂ, ਐਮਐਲਏ ਦੀ ਤਨਖਾਹ ਚੋਂ ਕੱਟ ਲਿਆ ਜਾਣਾ। ਤੇ ਇਹ ਵੀ ਕੋਸ਼ਿਸ਼ ਆ
ਕਿ ਜੇਕਰ ਹੁਣ ਕਮਰੇ ਏਦਾਂ ਮਿਲਣੇ ਵੀ ਨੇ ਤਾਂ ਉਹ ਬਾਇਆ ਸਪੀਕਰ ਜਾਂ ਸੈਕਟਰੀ ਵਿਧਾਨ ਸਭਾ ਦੇ ਉਹਦੇ ਰਾਹੀਂ ਹੋ ਕੇ ਆਉਣ, ਤਾਂ ਕਿ ਇੱਕ ਸਿਸਟਮ ਬਣੇ। ਡਾਇਰੈਕਟ ਐਮਐਲਏ ਦੇ ਫੋਨ ਤੇ ਜਾਂ ਐਮਐਲਏ ਦੇ ਕਿਹਾਂ ਤੇ ਨਾ ਮਿਲਣ, ਇਹਦੀ ਕੋਸ਼ਿਸ਼ ਆ। ਇਹ ਕਿੰਨਾ ਕੁ ਅਮਲੀ ਜਾਮਾ ਇਹਨੂੰ ਪੈਣਾ ਪਾਉਣਗੇ ਨਾ, ਹੁਕਮਾਂ ਨੂੰ ਦੇਖਣ ਵਾਲੀ ਗੱਲ ਆ। ਪਰ ਕਿਰਾਇਆ ਜੇ ਵਧਣ ਵਾਲੀ ਕਵਾਇਦ ਹਕੀਕਤ ਚ ਆ, ਫਿਰ ਤਾਂ ਮਤਲਬ ਕਿ ਉਹ ਤਾਂ ਦੇਣਾ ਹੀ ਪੈਣਾ। ਕਿਰਾਏ ਵਾਲਾ ਮਸਲੇ ਤਾਂ ਕੋਈ ਮਸਲਾ ਨਹੀਂਗਾ, ਉਹ ਕੌਣ ਦਿੰਦਾ ਦਾ ਪਹਿਲੂ ਨਹੀਂਗਾ, ਬਸ ਕਮਰਾ ਮਿਲਦਾ ਕਿਵੇਂ ਆ ਇਹ ਪਹਿਲੂ ਹੈਗਾ। ਸਾਡੇ ਅੱਧੋਂ ਵੱਧ ਨੁਮਾਇੰਦਿਆਂ ਨੂੰ ਇਹ ਨਹੀਂ ਪਤਾ ਹੋਣਾ ਸ਼ਰਮਾ ਜੀ ਕਿ ਐਮਐਲਏ ਦੀਆਂ ਸ਼ਕਤੀਆਂ ਕੀ ਹੈ। ਕਈ ਤਾਂ ਇੰਨੇ ਤੇਜ਼ ਆ ਵੀ ਹੁੰਦੇ ਐਮਐਲਏ ਤੇ ਸ਼ਕਤੀਆਂ ਮੰਤਰੀ ਕੈਬਨਿਟ ਮੰਤਰੀ ਵਰਤੀ ਜਾਂਦੇ। ਬਿਲਕੁਲ ਕਈ ਹੁੰਦੇ ਐਮਐਲਏ ਆ ਤੇ ਜ਼ਰੂਰਤ ਸਰਪੰਚ ਵੀ ਨਹੀਂ ਜਿੰਨੀ ਵੀ ਨਹੀਂ ਵਰਤਦੇ ਕਿ ਕਿਤੇ ਆਲੀ ਜਾ। ਇਹ ਕੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੀ ਇਹਨਾਂ ਦਾ ਕੰਮ ਕਦੇ ਜਿੱਦੇ ਕੈਬਨਿਟ ਮੀਟਿੰਗ ਹੋ ਗਈ ਚਲੋ ਉਹਦੇ ਤਾਂ ਮੰਤਰੀਆਂ ਨੇ ਆਉਣਾ, ਇਹ ਸੈਸ਼ਨ ਚ ਆਉਂਦੇ ਆ ਜਦੋਂ ਵਿਧਾਨ ਸਭਾ ਚ ਉਦੋਂ ਕਿਤੇ ਚੰਡੀਗੜ੍ਹ ਦੂਜੀ ਥਾਂ ਜਾਂਦੇ, ਨਹੀਂ ਤਾਂ ਐਮਐਲਏ ਹੋਸਟਲ ਹੀ ਰਹਿੰਦੇ ਬਹੁਤ ਸਾਰੇ ਤਾਂ। ਅੱਛਾ, ਇਹਨਾਂ ਚ ਇੰਨੀ ਨਹੀਂ ਹੁੰਦੀ ਜ਼ਰੂਰਤ ਕਿ ਜਾ ਕੇ ਕਿਤੇ ਮਹਿਕਮਿਆਂ ਨਾਲ ਪ੍ਰਸ਼ਾਸਕੀ ਢਾਂਚੇ ਦੇ ਨਾਲ ਮੁਲਾਕਾਤ ਕਰਕੇ। ਇਹਨਾਂ ਦਾ ਸਿਰਫ ਇੱਕ ਮਹਿਕਮੇ ਨਾਲ ਵਾਹ, ਉਹ ਹੈ ਪੰਜਾਬ ਪੁਲਿਸ। ਜਿੰਨੇ ਐਮਐਲਏ ਚਾਹੇ ਉਹ ਅਕਾਲੀ ਦਲ ਦੇ ਰਹੇ ਆ, ਚਾਹੇ ਉਹ ਕਾਂਗਰਸ ਦੇ ਰਹੇ, ਚਾਹੇ ਤੇ ਹੁਣ ਆਏ ਨੇ, ਬਸ ਉੱਥੋਂ ਥਾਣੇ ਨੂੰ ਫੋਨ ਕਰਨਾ ਹੁੰਦਾ ਇਹਨਾਂ ਨੂੰ। ਹਾਂਜੀ, ਥਾਣੇ ਨੂੰ ਫੋਨ ਕਰਨਾ ਆਉਂਦਾ, ਵੱਧ ਤੋਂ ਵੱਧ ਮਤਲਬ ਐਸਡੀਐਮ ਤਹਿਸੀਲਦਾਰ ਨੂੰ ਕਹਿ ਲੈਣਗੇ ਬਸ। ਹਾਂਜੀ ਡੀਸੀ ਨੂੰ ਵੀ ਸਾਹਿਬ ਕਹਿ ਕੇ ਬੋਲਣਾ ਪੈਂਦਾ ਵਿਚਾਰਾ। ਹਾਂ, ਡੀਸੀ ਨੂੰ ਵੀ ਸਾਹਿਬ ਕਹਿ ਕੇ ਬੋਲਣਾ ਪੈਂਦਾ। ਸ਼ਰਮਾ ਜੀ ਦੇਖੋ, ਵੇਖਿਆ ਜਾਵੇ ਤਾਂ ਡੀਸੀ ਜ਼ਿਲ੍ਹੇ ਦਾ ਮਾਲਕ ਹੈ ਤੇ ਐਮਐਲਏ ਤਾਂ ਜ਼ਿਲ੍ਹੇ ਚ ਕੌਂਸਟੀਚੁਐਂਸੀ ਤਾਂ ਕਈ ਵਾਰੀ ਕਈਆਂ 6 ਵੀ ਹੈ, ਕਈਆਂ 4 ਵੀ ਹੈ। ਸੋ ਪਰ ਕਦੇ ਦੇਖਿਆ ਨਹੀਂ ਕਿ ਕੋਈ ਐਮਐਲਏ ਸਹੀ ਜਿਹੜੀ ਉਹਦੀ ਇੱਕ ਲੋਕ ਨੁਮਾਇੰਦੇ ਦੀ ਡਿਊਟੀ ਹੈ ਵਿਭਾਗਾਂ ਦਾ ਨਿਰੀਖਣ ਕਰਨ ਜਾਂ ਉਹਨਾਂ ਦੀ ਰਿਪੋਰਟ ਲੈਣ, ਉਹ ਕਦੇ ਕਰਦਾ ਵੇਖਿਆ ਗਿਆ ਹੋਵੇ ਜੀ। ਆਪਣੇ ਹਲਕੇ ਲਈ ਉਹ ਸਵਾਲ ਪੁੱਛ ਲੈਣ। ਕਦੇ ਵਿਧਾਨ ਸਭਾ ਚ ਦੱਸ ਦਿਓ ਕਿੰਨੇ ਐਮਐਲਏ ਜਿਹੜੇ ਆਪਣੇ ਹਲਕੇ ਲਈ ਮਸਲੇ ਪੁੱਛਦੇ ਆ ਕਿ ਮੇਰੇ ਹਲਕੇ ਦਾ ਕੀ ਹੈ ਜੀ। ਹਾਂਜੀ, ਬਿਲਕੁਲ। ਸਵਾਲ ਵੀ ਜਿਹੜੀ ਮਰਜ਼ੀ ਸਰਕਾਰ ਰਹੀ ਹੋਵੇ, ਸਵਾਲ ਇਹ ਨਹੀਂ ਹੈ ਕਿ ਮੈਂ ਅੱਜ ਦੀ ਗੱਲ ਕਰ ਰਿਹਾ। ਜੀ ਬਿਨਾ ਆਪਣੇ ਮੁੱਖ ਮੰਤਰੀ ਨੂੰ, ਆਪਣੀ ਹਾਈ ਕਮਾਂਡ ਨੂੰ ਪੁੱਛਿਆ ਵਿਧਾਨ ਸਭਾ ਚ ਛਿੱਕ ਨਹੀਂ ਮਾਰਦੇ ਅਜੇ ਵੀ। ਨਹੀਂ ਮਾਰਦੇ, ਬਿਲਕੁਲ ਸਹੀ। ਕੀ ਪੁੱਛਣਗੇ ਆਪਣੇ ਹਲਕੇ ਦੇ ਲੋਕਾਂ ਲਈ? ਜੇ ਲੋਕ ਨੁਮਾਇੰਦੇ ਨੇ ਤੇ ਡੀਸੀ ਨੂੰ ਜਾ ਕੇ ਪੁੱਛਣਗੇ, ਦੱਸ ਭਾਈ ਮੇਰੇ ਹਲਕੇ ਦੇ ਲੋਕਾਂ ਲਈ ਤੂੰ ਆਹ ਕੀ ਕੀਤਾ, ਆਹ ਯੋਜਨਾ ਅਜੇ ਤੱਕ ਕਿਉਂ ਲਟਕੀ, ਆ ਫੰਡ ਕਿਉਂ ਵਾਪਸ ਚਲੇ ਗਏ ਸਾਡੇ। ਜੀ ਬਿਲਕੁਲ। ਜਦੋਂ ਕੰਮ ਹੀ 2 ਨੰਬਰ ਵਾਲੇ ਫੋਨਾਂ ਤੇ ਕਰਾਉਣੇ ਨੇ, ਅਗਲੇ 1 ਨੰਬਰ ਵਾਲੇ ਕੰਮ ਇਹਨਾਂ ਦੇ ਕਿਉਂ, ਇਹਨਾਂ ਦੇ ਕਿਹਾਂ ਤੇ ਕਰਨਗੇ। ਜੀ ਬਿਲਕੁਲ। ਮੁੱਕਦੀ ਗੱਲ ਆ, ਸਾਰੇ ਤਾਂ ਨਹੀਂ ਕਹਿ ਸਕਦੇ, ਬਸ ਦੜੇ ਸੱਟੇ ਵਾਲਿਆਂ ਤੋਂ ਹਫ਼ਤਾ ਮਹੀਨਾ ਲੈਣਾ, ਮਾਈਨਿੰਗ ਅਫਸਰ ਤੋਂ ਰਿਪੋਰਟ ਲੈ ਲੈਣੀ, ਥਾਣਿਆਂ ਨੂੰ ਫੋਨ ਕਰ ਦੇਣਾ, ਇਹ ਕੰਮ ਐਮਐਲਏ ਦੇ ਰਹਿ ਗਏ। ਜਾਂ ਪਟਵਾਰੀ ਤਹਿਸੀਲਦਾਰ ਨੂੰ ਵਗਾਰ ਪਾ ਦੇਣੀ, ਟਰਾਂਸਪੋਰਟੇਸ਼ਨ ਅਫਸਰ ਨੂੰ ਵਗਾਰ ਪਾ ਦੇਣੀ। ਇਹ 5-7 ਕੰਮ ਆ ਜਿਹੜੇ ਐਮਐਲਏ ਬਖੂਬੀ ਕਰਦੇ ਨੇ। ਸਾਰੇ ਤਾਂ ਨਹੀਂ ਕਰਦੇ, ਸਾਰੇ ਤਾਂ ਫਿਰ ਚੰਗਾ ਵੀ ਨਹੀਂ ਕਰਦੇ ਨਾ, ਰੌਲਾ ਤਾਂ ਇੱਥੇ। ਹਾਂਜੀ, ਪਰ ਇੰਨਾ ਵੀ ਜਿਵੇਂ ਤੁਸੀਂ ਦੱਸਿਆ ਨਾ, ਹੁਣ ਜੇਬ ਢਿੱਲੀ ਜ਼ਰੂਰ ਹੋਣ ਲੱਗ ਪਈ ਜਿਹੜੀ ਕਸੀ ਰਹਿੰਦੀ ਹੈ ਬਾਹਰੋਂ ਆਏ ਨੋਟਾਂ ਦੇ ਨਾਲ। ਤੇ ਇਸੇ ਹੀ ਮੌਜ ਬਹਾਰਾਂ ਨੂੰ ਅੱਗੇ ਤੋਰਦੀ ਗੱਲਬਾਤ ਨੂੰ ਸ਼ਰਮਾ ਜੀ, ਗੱਲ ਕਰੀਏ ਭਾਰਤ ਭੂਸ਼ਣ ਆਸ਼ੂ ਦੀ। ਪੰਜਾਬ ਦੀ ਸਾਬਕਾ ਕੈਬਨਿਟ ਜਿਹੜੀ ਹੁੰਦੀ ਸੀ ਪਹਿਲਾਂ ਵਾਲੀ, ਚੰਗੀ ਚੜ੍ਹਤ ਸੀ ਭਾਰਤ ਭੂਸ਼ਣ ਆਸ਼ੂ ਦੀ ਉਹਦੇ ਚ। ਹੁਣ ਦੱਸਦੇ ਈਡੀ ਦੀ ਰੇਡ ਵੀ ਪੈ ਰਹੀ ਹੈ ਤੇ ਜਦੋਂ ਰੇਡਾਂ ਪੈਂਦੀਆਂ ਨੇ ਤਾਂ ਬਹੁਤ ਸਾਰੇ ਭੇਤ ਖੁੱਲਦੇ ਨੇ। ਨਗਦੀ ਤੇ ਰਜਿਸਟਰੀਆਂ ਦੇ ਕਹਿੰਦੇ ਢੇਰਾਂ ਦੇ ਢੇਰ ਬਰਾਮਦ ਹੋਏ ਆ। ਬਿਲਕੁਲ ਜੀ, ਈਡੀ ਦੀ ਰੇਡ ਖਾਸੀ ਚਰਚਾ ਵਿੱਚ ਆ ਜੀ। ਚਰਚਾ ਚ ਤਾਂ ਕੱਲ ਦਾ ਕਾਫੀ ਕੁਛ ਆ ਪ੍ਰਵੀਨ ਜੀ। ਜਿਵੇਂ ਪੰਜਾਬ ਯੂਨੀਵਰਸਿਟੀ ਖਾਸੀ ਚਰਚਾ ਚ ਕੱਲ ਦੀ। ਉਸ ਯੂਨੀਵਰਸਿਟੀ ਚ 2 ਦਿਨ ਤੋਂ ਵਿਦਿਆਰਥੀਆਂ ਦੇ ਟਕਰਾਵ ਦੀਆਂ ਖਬਰਾਂ, ਆਮ ਆਦਮੀ ਪਾਰਟੀ ਦੇ ਐਮਐਲਏ ਦੀ ਘੇਰਾਬੰਦੀ, ਜਿੰਦਾਬਾਦ ਮੁਰਦਾਬਾਦ, ਤੇ ਯੂਨੀਵਰਸਿਟੀ ਵੱਲੋਂ ਹਦਾਇਤ ਕਿ ਜਾਂ ਵਿਦਿਆਰਥੀਆਂ ਦਾ ਫੈਸਲਾ ਕਿ ਐਮਐਲਏ ਕੋਈ ਵੀ ਕਿਸੇ ਪਾਰਟੀ ਦਾ ਲੀਡਰ ਨਾ ਬਣੇ, ਅਸੀਂ ਆਪਣੀਆਂ ਚੋਣਾਂ ਆਪ ਲੜ ਲਾਂਗੇ ਜੀ। ਤੇ ਪਤਾ ਲੱਗ ਰਿਹਾ ਪਾਰਟੀਆਂ ਨੇ ਕਰੋੜਾਂ ਰੁਪਈਆ ਰੱਖਿਆ ਹੈ ਚੋਣਾਂ ਲਈ, ਯੂਨੀਵਰਸਿਟੀ ਦੀਆਂ ਚੋਣਾਂ ਲਈ, ਆਪਣੇ ਵਿੰਗਾਂ ਲਈ, ਹੈ ਨਾ। ਉਹ ਪੈਸਿਆਂ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ। ਤੇ ਇੱਧਰ ਸੁਖਜਿੰਦਰ ਰੰਧਾਵੇ ਦਾ ਮੁੰਡਾ ਕੱਲ ਦਾ ਖਾਸਾ ਚਰਚਾ ਚ ਹੈ, ਕੁੱਟਮਾਰ ਦੇ ਮਾਮਲੇ ਚ ਸੈਕਟਰ 17 ਦੇ ਵਿੱਚ। ਉਹ ਵੀ ਮਾਮਲਾ ਯੂਨੀਵਰਸਿਟੀ ਨਾਲੇ ਜੁੜਦਾ ਹੈ, ਵਿਦਿਆਰਥੀਆਂ ਨਾਲੇ ਜੁੜਦਾ ਹੈ। ਸੋ ਉੱਥੇ ਕੁੱਟਮਾਰ, ਫਿਰ ਹਸਪਤਾਲ ਚ ਪੱਤਰਕਾਰਾਂ ਦੇ ਕੈਮਰੇ ਫੋਨ ਖੋਹਣ ਦੀ ਕੋਸ਼ਿਸ਼, ਉਹ ਸਾਰਾ ਵਰਤਾਰਾ ਖਾਸਾ ਚਰਚਾ ਚ ਹੈ। ਉਹਨਾਂ ਚਰਚਾਵਾਂ ਚ ਕੱਲ ਦੀ ਜੀ ਭਾਰਤ ਭੂਸ਼ਣ ਆਸ਼ੂ ਦੇ ਪਈ ਈਡੀ ਦੀ ਰੇਡ ਵੀ ਹੈ। ਈਡੀ ਦੀ ਰੇਡ ਇਸ ਲਈ ਚਰਚਾ ਚ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਜਾਂ ਉਹਨਾਂ ਦੇ ਸੰਬੰਧਿਤ ਸਾਥੀਆਂ ਦੇ 25 ਤੋਂ 27 ਥਾਵਾਂ ਤੇ ਕੱਲ ਛਾਪੇਮਾਰੀ ਹੋਈ ਹੈ। 20 ਥਾਵਾਂ ਕੱਲੀਆਂ ਲੁਧਿਆਣੇ ਚ ਸੀ, ਜਿਹੜੀਆਂ ਆਸ਼ੂ ਜਾਂ ਆਸ਼ੂ ਦੇ ਨੇੜਲਿਆਂ ਦੇ ਨੇ ਜੀ। ਤੇ ਬਾਕੀ ਮੁੱਲਾਂਪੁਰ ਵਾਲੇ ਪਾਸੇ, ਜਾਂ ਮਤਲਬ ਕਿ ਨਵਾਂ ਸ਼ਹਿਰ ਵਾਲੇ ਪਾਸੇ,
ਹੋਰ ਕਈ ਥਾਵਾਂ ਦੇ ਉੱਤੇ 5 ਥਾਵਾਂ ਤੇ ਛਾਪੇਮਾਰੀ ਇਹੀ ਜਿਹੀ ਦੇਖਣ ਨੂੰ ਮਿਲੀ ਆ, ਜਿਹਦੇ ਹਵਾਲੇ ਨਾਲ ਮਤਲਬ ਕਿ ਪਤਾ ਲੱਗ ਰਿਹਾ 25 ਤੋਂ 27 ਥਾਵਾਂ ਤੇ ਛਾਪੇਮਾਰੀ ਹੋਈ ਜੀ। ਔਰ ਇਸ ਛਾਪੇਮਾਰੀ ਦੇ ਵਿੱਚ ਪ੍ਰਵੀਨ ਜੀ ਮਤਲਬ ਜਿਹੜੇ ਬੈਂਕ ਖਾਤਿਆਂ 'ਚ ਲੱਖਾਂ ਕਰੋੜਾਂ ਰੁਪਇਆ ਪਿਆ ਸੀ ਉਹ ਫਰੀਜ਼ ਕਰਾਤੇ ਕੱਲ ਈਡੀ ਨੇ ਜੀ। ਉਹਨਾਂ ਦੇ ਆਦਾਨ ਪ੍ਰਦਾਨ ਤੇ ਉਹਨਾਂ ਦੇ ਵਿੱਚੋਂ ਨਿਕਾਸੀ ਤੇ ਉੱਤੇ ਇੱਕ ਤਰ੍ਹਾਂ ਦਾ ਰੋਕ ਲੱਗ ਗਈ। ਸੋ ਉਹਨਾਂ ਨੇ ਆਪਣੇ ਕੰਟਰੋਲ 'ਚ ਲੈ ਲਏ, ਦਸਤਾਵੇਜ਼ ਕੰਟਰੋਲ 'ਚ ਲੈ ਲਏ ਤੇ ਜਦੋਂ ਫਰੋਲਾ ਫਰਾਲੀ ਕੀਤੀ ਕਹਿੰਦੇ ਜੀ 40 ਲੱਖ ਤੋਂ ਵੱਧ ਤਾਂ ਨਕਦੀ ਮਿਲ ਗਈ ਜੀ। ਮਤਲਬ ਜਦ ਤੋਂ ਡੈਬਿਟ ਕ੍ਰੈਡਿਟ ਕਾਰਡ ਆਏ ਆਮ ਬੰਦਾ ਆਪਣੀ ਜੇਬ 'ਚ ਨਗਦ ਪੈਸੇ ਘੱਟ ਰੱਖਦਾ ਤੇ ਜਦ ਤੋਂ ਆ ਗੂਗਲ ਪੇ ਆ ਗਏ ਹੈ ਨਾ, ਪੇਟੀਐਮ ਆ ਗਏ, ਨਿਆਣੇ ਤਾਂ ਰੁਪਈਆ ਵੀ ਨਹੀਂ ਰੱਖਦੇ ਤੇ ਫਿਰ ਇਹ ਨਗਦੀ ਇੰਨੀ ਕੀ ਕਰਦੀ ਹੈ ਜੀ। ਔਰ ਇਹ ਵੀ ਉਸ ਸਮੇਂ ਫੜ ਹੋਈ ਆ ਜਦੋਂ ਵਿਜੀਲੈਂਸ ਦੀ ਜਾਂਚ ਪਹਿਲਾਂ ਤੋਂ ਚੱਲਦੀ ਆ, ਜਿਹਦੇ ਚੱਕਰ 'ਚ ਅੰਦਰ ਬਾਹਰ ਘੁੰਮੇ ਆਏ ਨੇ। ਪਤਾ ਹੈ ਵਿਜੀਲੈਂਸ ਤੋਂ ਈਡੀ ਨੇ ਸਾਰੀ ਜਾਣਕਾਰੀ ਲਈ ਹੋਈ ਆ, ਕਦੇ ਵੀ ਛਾਪਾ ਪੈ ਸਕਦਾ ਸੀ। ਇਸ ਲਈ ਕਿੰਨਾ ਕੁਝ ਸੰਭਾਲ ਲਿਆ ਹੋਊਗਾ, ਉਹ ਤੋਂ ਬਾਅਦ ਵੀ 40 ਲੱਖ ਪਿਆ। ਇਹ ਦੇਖੋ ਤੁਸੀਂ ਜੀ। ਸੋ ਇਸ ਲਈ 40 ਲੱਖ ਨਗਦ ਦਾ ਮਿਲਣਾ ਤੇ ਸੈਂਕੜਿਆਂ ਰਜਿਸਟਰੀਆਂ ਦਾ ਮਿਲਣਾ, ਮਤਲਬ ਇਹ ਸਾਰਾ ਕੁਝ ਸਵਾਲ ਖੜੇ ਕਰਦਾ। ਕਹਿੰਦੇ ਜੀ ਈਡੀ ਨੇ ਭਾਰਤ ਭੂਸ਼ਣ ਆਸ਼ੂ ਉਸਦੇ ਨਜ਼ਦੀਕੀਆਂ, ਉਹਨਾਂ ਦੇ ਘਰਾਂ 'ਚ, ਉਹਨਾਂ ਦੇ ਦਫ਼ਤਰਾਂ 'ਚ, ਉਹਨਾਂ ਦੇ ਹੋਰ ਟਿਕਾਣਿਆਂ 'ਚ ਜਦੋਂ ਛਾਪੇਮਾਰੀ ਕੀਤੀ ਤਾਂ ਉਹਨਾਂ ਦਾ ਪਹਿਲੂ ਸੀਗਾ ਕਿ ਚਾਹੇ ਉਹ ਫੂਡ ਵਾਲਾ ਮਾਮਲਾ ਹੋਵੇ, ਚਾਹੇ ਇੰਪਰੂਵਮੈਂਟ ਟਰਸਟ ਵਾਲਾ ਦੇ ਨਾਲ ਸੰਬੰਧਿਤ ਮਾਮਲੇ ਹੋਣ, ਚਾਹੇ ਹੋਰ ਕਾਰੋਬਾਰ ਨਾਲ ਸੰਬੰਧਿਤ ਮਾਮਲੇ ਹੋਣ, ਜਿੱਥੇ ਭਾਰਤ ਭੂਸ਼ਣ ਆਸ਼ੂ ਦਾ ਹੱਥ ਪੈਂਦਾ ਰਿਹਾ ਉਹਨਾਂ ਬੰਦਿਆਂ ਦੇ ਜਿਹੜੇ ਆਲੇ ਦੁਆਲੇ, ਚਾਹੇ ਉਹ ਠੇਕੇਦਾਰ ਤੇਲੂ ਰਾਮ ਹੈ, ਚਾਹੇ ਇੰਦਰਪ੍ਰੀਤ ਈਦੀ ਹੈ, ਚਾਹੇ ਮੀਨੂ ਪੰਕਜ ਮਲਹੋਤਰਾ ਹੈ, ਚਾਹੇ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਰਿਹਾ ਹੈ ਨਾ ਰਮਨ ਬੱਲਾ, ਸੁਬਰਾਮਨੀਅਮ ਉਹ ਹੈ, ਚਾਹੇ ਉਹ ਸਾਰਿਆਂ ਦੇ ਜਦੋਂ ਰੇਡ ਪਈ ਕੱਲ ਸਵੇਰੇ 6-6:30 ਵਜੇ ਰੇਡ ਸ਼ੁਰੂ ਹੁੰਦੀ ਆ ਔਰ ਕੱਲ ਦੇਰ ਰਾਤ ਤੱਕ ਜਾਰੀ ਸੀ। ਜਦੋਂ ਤੱਕ ਅਸੀਂ ਪੈਰ ਨੱਪਦੇ ਰਹੇ ਤਦ ਤੱਕ ਪਤਾ ਲੱਗਦਾ ਸੀ ਕਿ ਈਡੀ ਦੀ ਰੇਡ ਅਜੇ ਜਾਰੀ ਆ। ਸੋ ਰਾਤ 11 ਵਜੇ ਤੋਂ ਬਾਅਦ ਤੱਕ ਵੀ ਜਾਣਕਾਰੀ ਮਿਲੀ ਸੀ ਕਿ ਅਜੇ ਕੁਝ ਥਾਵਾਂ ਤੇ ਰੇਡ ਚੱਲ ਰਹੀ ਆ। ਸੋ ਇਸ ਲਈ ਇਹ ਸਾਰੇ ਵਰਤਾਰੇ ਦੇ ਦਰਮਿਆਨ ਆਸ਼ੂ ਦੇ ਕੋਲੋਂ, ਉਹਦੇ ਨਜ਼ਦੀਕੀਆਂ ਦੇ ਕੋਲੋਂ ਨਗਦੀਆਂ ਦਾ ਮਿਲਣਾ, ਰਜਿਸਟਰੀਆਂ ਦਾ ਢੇਰ ਦਾ ਮਿਲਣਾ। ਨਵਾਂ ਸ਼ਹਿਰ ਦੇ ਵਿੱਚ ਜਿਵੇਂ 5 ਥਾਵਾਂ ਤੇ ਛਾਪੇਮਾਰੀ ਆਪਾਂ ਦੱਸਦੇ ਹਾਂ, ਜਿਵੇਂ ਇਹਦਾ ਨਜ਼ਦੀਕੀ ਰਿਹਾ ਤੇਲੂ ਰਾਮ, ਉਹਦਾ ਟੱਬਰ ਸਵੇਰੇ 6 ਵਜੇ ਨਿਕਲ ਗਿਆ ਘਰ ਛੱਡ ਕੇ ਤਾਲੇ ਲਾ ਕੇ। ਗਵਾਂਢੀਆਂ ਨੂੰ ਪੁੱਛਿਆ, ਕਹਿੰਦੇ ਜੀ ਅੱਜ ਬਜ਼ੁਰਗਾਂ ਦਾ ਆਪਰੇਸ਼ਨ ਆ, ਸ਼ਾਇਦ ਆਪਰੇਸ਼ਨ ਕਰਾਉਣ ਗਏ ਨੇ। ਸੋ ਇਸ ਲਈ ਉਦਣ ਆਪਰੇਸ਼ਨ ਸੀਗਾ ਜਿੱਦਣ ਈਡੀ ਦੀ ਰੇਡ ਪੈਣੀ ਸੀ। ਸੋ ਇਹ ਸਾਰਾ ਕੁਝ ਮਤਲਬ ਕਿ ਸ਼ੰਕਾ ਸ਼ੋਭਿਆਂ 'ਚ ਲਿਆ ਰਿਹਾ ਤੇ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਧਣ ਦਾ ਅੰਦਾਜ਼ਾ ਜਾਂ ਬੀਜੇਪੀ 'ਚ ਜਾਣ ਦੀ ਤਿਆਰੀ ਹੈ ਜੀ। ਕਾਰਨ ਉਹਦਾ ਇਹ ਆ ਪ੍ਰਵੀਨ ਜੀ ਕਿ ਵਿਜੀਲੈਂਸ ਤੋਂ ਬਕਾਇਦਾ ਤੌਰ ਤੇ ਈਡੀ ਨੇ 4 ਹੋਰ ਕਾਂਗਰਸੀ ਲੀਡਰਾਂ ਦੀ ਜਾਣਕਾਰੀ ਲੈ ਲਈ ਹੈ। ਠੀਕ ਹੈ। ਜਿਸ 'ਚ ਓਪੀ ਸੋਨੀ ਦਾ ਸਾਰਾ ਹਿਸਾਬ ਕਿਤਾਬ ਲੈ ਲਿਆ, ਕਿੱਕੀ ਢਿੱਲੋਂ ਦਾ ਸਾਰਾ ਹਿਸਾਬ ਕਿਤਾਬ ਲੈ ਲਿਆ, ਧਰਮ ਸੋਤ ਦਾ ਸਾਰਾ ਹਿਸਾਬ ਕਿਤਾਬ ਲੈ ਲਿਆ। ਸੋ ਇਹਨਾਂ ਤਿੰਨਾਂ ਦਾ ਹਿਸਾਬ ਕਿਤਾਬ ਲੈਣ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਕਿ ਈਡੀ ਇਹਨਾਂ ਕਨੇ ਵੀ ਰੁੱਖ ਕਰੂਗੀ ਜੀ। ਤੇ ਇਹ ਲੀਡਰ ਉਹ ਨੇ ਜਿਹੜੇ ਕਿਸੇ ਸਮੇਂ ਕੈਪਟਨ ਦੇ ਖਾਸ ਰਹੇ ਨੇ, ਖਾਸ ਕਰ ਸਰਬ ਸਿੰਘ ਧਰਮਸੋਤ ਬਾਰੇ ਤਾਂ ਸਾਰਾ ਜੱਗ ਜਾਣਦਾ। ਬਿਲਕੁਲ। ਤੇ ਫਿਰ ਜੇ ਈਡੀ ਇਹਨਾਂ ਨੂੰ ਵੀ ਤੰਗ ਕਰਦੀ ਆ, ਅਗਲੇ ਕੈਪਟਨ ਨੂੰ ਕਹਿਣਗੇ ਕੈਪਟਨ ਦਾ ਤੁਹਾਡਾ ਬੀਜੇਪੀ ਜਾਣ 'ਚ ਕੀ ਫਾਇਦਾ। ਤੇ ਕੀ ਈਡੀ ਇਸ ਲਈ ਤੰਗ ਕਰਦੀ ਆ ਕਿ ਭਾਈ ਇਹਨਾਂ ਦੇ ਖਿਲਾਫ ਭ੍ਰਸ਼ਟਾਚਾਰ ਦੇ ਮਾਮਲੇ ਨੇ, ਇਹਨਾਂ ਨੇ ਭ੍ਰਸ਼ਟਾਚਾਰ ਕੀਤਾ ਹੈ, ਇਹਨਾਂ ਦੇ ਕੋਲੋਂ ਕੁਝ ਹਾਸਲ ਹੋਊਗਾ, ਇਹਨਾਂ ਦੀ ਕੋਈ ਬਰਾਮਦਗੀ ਹੋਊਗੀ, ਕੁਝ ਦੋਸ਼ ਸਾਬਤ ਹੋਣਗੇ, ਜਾਂ ਈਡੀ ਇਸ ਲਈ ਤੰਗ ਕਰਦੀ ਆ ਕਿ ਬੀਜੇਪੀ ਕਹਿੰਦੀ ਆ ਕਿ ਭਾਈ ਲੀਡਰਾਂ ਦੀ ਸਾਨੂੰ ਪੰਜਾਬ 'ਚ ਲੋੜ ਪੈਣੀ ਆ, ਇਹੋ ਜਿਹੇ ਲੀਡਰ ਸਾਨੂੰ ਚਾਹੀਦੇ ਨੇ, ਪਹਿਲਾਂ ਖਾਸੇ ਲੈ ਗਏ, ਕੁਛ ਰਹਿ ਗਏ, ਇਹਨਾਂ ਨੂੰ ਵੀ ਲੈ ਕੇ ਜਾਣਾ, ਕਿ ਇਸ ਲਈ ਤੰਗ ਕਰਦੀ ਹੈ। ਇਹ ਚਰਚਾ ਵੀ ਖੂਬ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਸਿਆਸੀ ਨਲਾਇਕੀ ਦੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਤਿਰੰਗੇ ਹੇਠ ਨਹੀਂ ਖੇਡ ਸਕਣਗੇ ਭਾਰਤੀ ਪਹਿਲਵਾਨ ਜੀ। ਪ੍ਰਵੀਨ ਜੀ, ਜਿਹੜੀ ਭਾਰਤੀ ਕੁਸ਼ਤੀ ਸੰਘ ਹੈ, ਹਾਂਜੀ, ਜਿਹਦੇ ਪਿੱਛੇ ਇੰਨਾ ਘਸਮਾਨ ਪਿਆ ਰਿਹਾ ਧੀਆਂ ਨਾਲ, ਮਤਲਬ ਜੋ ਵਧੀਕੀਆਂ ਦੀਆਂ ਖਬਰਾਂ ਆਈਆਂ ਉਸ ਤੋਂ ਬਾਅਦ ਕੁਸ਼ਤੀ ਸੰਘ ਦੇ ਪ੍ਰਧਾਨ ਨੂੰ ਤੁਸੀਂ ਮਾੜਾ ਜਿਹਾ ਵੀ ਪਰੇ ਨਹੀਂ ਕੀਤਾ ਜੀ। ਆਪਣੇ ਆਪ ਰੂਟੀਨ 'ਚ ਜਦੋਂ ਚੋਣਾਂ ਹੋ ਜਾਣਗੀਆਂ ਜੀ ਪਰੇ ਹੋ ਜੂ, ਜਿਹਦਾ ਕਾਰਜਕਾਲ ਮੁੱਕ ਜੂਗਾ ਜੀ। ਇਹ ਸਾਰੇ ਵਰਤਾਰੇ 'ਚ ਉੱਥੋਂ ਸਪਸ਼ਟ ਰੂਪ 'ਚ ਸਾਫ਼ ਆਇਆ ਕਿ ਭਾਈ ਜਿਹੜਾ ਮਤਲਬ ਕਿ ਵਿਸ਼ਵ ਸੰਘ ਹੈ ਕੁਸ਼ਤੀ ਦਾ, ਉਹਨੇ ਕਹਿੰਦੇ ਜੀ 7 ਵਾਰ ਇਹਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਹੈ, 7 ਵਾਰ। ਠੀਕ ਹੈ। ਤੁਸੀਂ ਇਹ ਦੇਖੋ ਕਿ ਕੁਸ਼ਤੀ ਦੀ ਸਰਵਉੱਚ ਸੰਸਥਾ ਜਿਹੜੀ ਹੈਗੀ ਹੈ ਜੀ, ਯੂਨਾਈਟਿਡ ਵਰਲਡ ਰੈਸਲਿੰਗ, ਉਹਨੇ ਕਹਿੰਦੇ ਜੀ ਚੋਣਾਂ ਨਾ ਕਰਾਉਣ ਕਰਕੇ, ਸਹੀ ਸਮੇਂ ਤੇ ਚੋਣਾਂ ਨਾ ਕਰਾਉਣ ਕਰਕੇ ਭਾਰਤੀ ਕੁਸ਼ਤੀ ਸੰਘ ਦੀ ਮੈਂਬਰਸ਼ਿਪ ਰੱਦ ਕਰਤੀ। ਠੀਕ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਪਿਛਲੀਆਂ ਲਗਾਤਾਰ 7 ਵਾਰ ਇਹਨਾਂ ਦੀ ਮੈਂਬਰਸ਼ਿਪ ਰੱਦ ਹੋਈ ਹੈ। 7 ਵਾਰ ਇਹਨਾਂ ਦੀ ਮੈਂਬਰਸ਼ਿਪ ਰੱਦ ਹੋਈ ਹੈ। ਸੋ
ਉਤਾਂ ਦੇ ਚੱਲਦੇ ਆ 7 ਵਾਰ ਮੈਂਬਰੀ ਰੱਦ ਹੋਈ ਆ, ਫਿਰ ਬਹਾਲ ਕਰਾ ਕੇ ਆਉਂਦੇ ਨੇ, ਫਿਰ ਰੱਦ ਹੋ ਜਾਂਦੀ ਆ, ਤੇ ਆ ਹੁਣ ਫਿਰ ਚੋਣਾਂ ਸਮੇਂ ਸਿਰ 45 ਦਿਨ ਦਾ ਸਮਾਂ ਲਿਆ ਸੀ। ਬਕਾਇਦਾ ਸਾਰਾ ਕੁਝ ਹੋ ਗਿਆ। 27 ਅਪ੍ਰੈਲ ਨੂੰ ਇੱਕ ਪੈਨਲ ਨਿਯੁਕਤ ਕੀਤਾ ਗਿਆ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ, ਤੇ ਇਸ ਪੈਨਲ ਨੇ 45 ਦਿਨ ਦੇ ਵਿੱਚ ਚੋਣਾਂ ਕਰਾਉਣੀਆਂ ਸੀ। ਚੋਣਾਂ ਨਹੀਂ ਕਰਾਈਆਂ। ਚੋਣਾਂ ਨਾ ਕਰਾਉਣ ਦਾ ਨਤੀਜਾ ਕਿ ਇਹਨਾਂ ਦੀ ਉਹ ਰੱਦ ਹੋ ਗਈ। ਤੇ ਹੁਣ ਉਹ ਰੱਦ ਹੋਣ ਦਾ ਮਤਲਬ ਕੀ ਆ? ਹੁਣ ਉਹ ਰੱਦ ਹੋਣ ਦਾ ਮਤਲਬ ਹੈ ਕਿ ਜਿਹੜੀ ਵਰਲਡ ਚੈਂਪੀਅਨਸ਼ਿਪ ਹੈ, ਜਿਹੜੀ ਮਤਲਬ ਕਿ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਕਿ ਇਹ ਵਰਲਡ ਜਿਹੜੀ ਆਗਾਮੀ ਵਰਲਡ ਚੈਂਪੀਅਨਸ਼ਿਪ ਹੋਣੀ ਆ, ਉਹਦੇ ਵਿੱਚ ਭਾਰਤੀ ਖਿਡਾਰੀ ਤਿਰੰਗੇ ਹੇਠ ਭਾਰਤੀ ਖਿਡਾਰੀ ਹੋਣ ਦੇ ਨਾਤੇ, ਭਾਰਤੀ ਕੁਸ਼ਤੀ ਸੰਘ ਦੇ ਖਿਡਾਰੀ ਹੋਣ ਦੇ ਨਾਤੇ ਨਹੀਂ ਖੇਡ ਸਕਣਗੇ। ਠੀਕ ਹੈ। ਅੱਛਾ, ਹੁਣ ਉਹ ਇੰਡੀਪੈਂਡੈਂਟ ਹਿੱਸਾ ਲੈਣਗੇ, ਆਪਣੇ ਦਮ ਤੇ ਹਿੱਸਾ ਲੈਣਗੇ। ਉਹਦੇ ਵਿੱਚ ਭਾਰਤ ਦਾ ਮਤਲਬ ਭੂਮਿਕਾ ਨਹੀਂ ਕਹਿ ਸਕਦੇ ਤੁਸੀਂ। ਇਸ ਲਈ ਹੁਣ ਇਹ ਤਿਰੰਗੇ ਦੇ ਸਤਿਕਾਰ ਵਾਲੀ ਸਰਕਾਰ ਨੂੰ ਦਿਖਿਆ ਨਹੀਂਗਾ ਕਿ ਇਹ ਤਿਰੰਗੇ ਦਾ ਅਪਮਾਨ ਨਹੀਂ ਜੀ। ਜੀ, ਇਹ ਭਾਰਤ ਦਾ ਅਪਮਾਨ ਨਹੀਂ ਕਿ ਤੁਹਾਡੀ ਭਾਰਤੀ ਕੁਸ਼ਤੀ ਸੰਘ ਦੀ ਮਾਨਤਾ ਰੱਦ ਹੋ ਜਾਵੇ, ਕਿ ਤੁਸੀਂ ਸਮੇਂ ਸਿਰ ਉਹਨੂੰ ਕਾਨੂੰਨ ਅਨੁਸਾਰ ਚਲਾਉਂਦੇ ਹੀ ਨਹੀਂ ਗਏ ਜੀ, ਤੁਸੀਂ ਉਹਨੂੰ ਨਿਯਮਾਂ ਤਹਿਤ ਚਲਾਉਂਦੇ ਹੀ ਨਹੀਂ ਗਏ। ਸੋ ਇਹ ਸਾਰੇ ਪਹਿਲੂ ਨੇ ਇੱਕ ਵੱਡਾ ਸਵਾਲ ਖੜਾ ਕਰਤਾ ਕਿ ਭਾਈ ਹੁਣ ਤਿਰੰਗੇ ਦੇ ਮਾਮਲੇ ਤੇ ਕੀ ਬੋਲਣਗੇ ਇਹ ਤਿਰੰਗਾ ਪ੍ਰੇਮੀ ਜਿਹੜੇ ਆਪਣੇ ਆਪ ਨੂੰ ਦਿਖਾਉਂਦੇ ਨੇ, ਜਿਹੜੇ ਆਪਣੇ ਆਪ ਨੂੰ ਜ਼ਿਆਦਾ ਹੀ ਜਿਤਾਉਂਦੇ ਨੇ ਰਾਸ਼ਟਰਵਾਦ ਹੋਣ ਦਾ। ਇੱਥੇ ਰਾਸ਼ਟਰਵਾਦ ਹੁਣ ਭੰਗ ਨਹੀਂ ਹੋਇਆ। ਸੋ ਇਹ ਇੱਕ ਨਵੀਂ ਚਰਚਾ ਛਿੜ ਪਈ ਹੈ ਪ੍ਰਵੀਨ ਜੀ। ਪਰ ਪਹਿਲਵਾਨਾਂ ਲਈ ਮਤਲਬ ਇਹ ਰਾਤ ਦੀ ਖਬਰ ਇੰਨੀ ਕਿ ਕਿ ਉਹਨਾਂ ਦੀ ਮਿਹਨਤ ਜਾਇਆ ਨਹੀਂ ਜਾਊਗੀ। ਉਹ ਆਪਣੇ ਦਮ ਤੇ ਖੇਡ ਜ਼ਰੂਰ ਸਕਣਗੇ, ਹਿੱਸਾ ਜ਼ਰੂਰ ਲੈ ਸਕਣਗੇ, ਪਰ ਤਿਰੰਗੇ ਹੇਠ ਨਹੀਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।